ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਦੱਸਦੇ ਚੱਲੀ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 12 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲੈ ਕੇ ਅੱਜ ਤੱਕ ਲਗਾਤਾਰ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿਲ ਸਿਲਮਾ, ਵਿਸਲਾ ਫੈਮਿਲੀ ਫ੍ਰੈਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਅੱਗੇ ਸ਼ੁਰੂਆਤ ਕਰੀਏ ਕੇਜਰੀਵਾਲ ਦੀ ਪੰਜਾਬ ਫੇਰੀ ਤੋਂ। ਕਹਿੰਦੇ ਪੰਜਾਬ ਦੇ ਮਾਸਟਰ ਅੱਜ ਪੜ੍ਹਾਉਣ ਨਾ ਪੜ੍ਹਾਉਣ, ਪਰ ਕੇਜਰੀਵਾਲ ਦੇ ਲਈ ਬੱਸਾਂ ਦੇ ਵਿੱਚ ਸਵਾਰੀਆਂ ਜ਼ਰੂਰ ਭਰਨਗੇ। ਕੀ ਇਹ ਸੱਚ ਹੈ ਸ਼ਰਮਾ ਜੀ? ਬਿਲਕੁਲ ਸੱਚ ਹੈ ਜੀ। ਕੋਈ ਇਹਦੇ ਵਿੱਚ ਝੂਠ ਨਹੀਂ ਹੈਗਾ। ਅਸਲ 'ਚ ਅੱਜ ਆ ਰਹੇ ਨੇ ਅਰਵਿੰਦ ਕੇਜਰੀਵਾਲ ਜੀ ਪੰਜਾਬ ਜੀ, ਤੇ ਜਿਹਦੇ ਸਵਾਗਤ 'ਚ ਪੂਰੀ ਸਰਕਾਰ ਝੁਕੀ ਹੋਵੇ ਤੇ ਫਿਰ ਉਹਦੇ ਲਈ ਮਾਸਟਰ ਲਾਉਣੇ ਕੀ ਔਖੇ ਨੇ। ਸੋ ਅਰਵਿੰਦ ਕੇਜਰੀਵਾਲ ਹੋਰੀ 3 ਦਿਨਾਂ ਦੇ ਪੰਜਾਬ ਦੌਰੇ ਤੇ ਆ ਰਹੇ ਨੇ। ਠੀਕ ਹੈ ਜੀ। ਅੱਜ ਦੌਰੇ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਵਿੱਚ ਸਕੂਲ ਆਫ ਐਮੀਨੈਂਸ ਇਹਦੇ ਉਦਘਾਟਨ ਤੋਂ ਹੋਣੀ ਹੈ। ਉਸ ਸਮਾਗਮ ਦੇ ਸਰਕਾਰੀ ਸਮਾਗਮ ਦੇ ਮੁੱਖ ਮਹਿਮਾਨ ਨੇ ਜੀ ਉਹ, ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਉਹਨਾਂ ਨੂੰ ਜੀ ਆਇਆਂ ਕਹਿਣਗੇ। ਠੀਕ ਹੈ। ਤੇ ਉਸ ਤੋਂ ਬਾਅਦ ਉਹ ਸਕੂਲ ਦਾ ਉਦਘਾਟਨ ਕਰਨਗੇ ਤੇ ਉਸ ਸਕੂਲ ਦੇ ਵਿੱਚ ਜੋ ਸਰਕਾਰੀ ਇਸ਼ਤਿਹਾਰ ਦੱਸਦੇ ਨੇ ਉਹਨਾਂ ਅਨੁਸਾਰ ਹੈ ਕਿ ਮਾਡਰਨ ਤਰੀਕੇ ਦਾ, ਆਧੁਨਿਕ ਦੌਰ ਦਾ ਫਰਨੀਚਰ ਹੋਊਗਾ ਸਕੂਲਾਂ 'ਚ। ਜਵਾਕਾਂ ਨੂੰ ਕਿਤਾਬੀ ਪੜ੍ਹਾਈ ਦੇ ਨਾਲ ਨਾਲ ਵਿਵਹਾਰਕ ਪੜ੍ਹਾਈ ਦਿੱਤੀ ਜਾਊਗੀ, ਸਿਖਲਾਈ ਦਿੱਤੀ ਜਾਊਗੀ, ਹੈ ਨਾ। ਮਤਲਬ ਕਿ ਆਧੁਨਿਕ ਤਰੀਕੇ ਦੀਆਂ, ਨਵੀਂ ਟੈਕਨੋਲੋਜੀ ਦੀਆਂ ਲੈਬੋਰਟਰੀਆਂ ਹੋਣਗੀਆਂ ਸਕੂਲਾਂ ਦੇ ਵਿੱਚ। ਕਿਤਾਬਾਂ ਦੇ ਲਈ ਬਕਾਇਦਾ ਲਾਇਬ੍ਰੇਰੀਆਂ ਦਾ ਪ੍ਰਬੰਧ ਹੋਊਗਾ। ਕਹਿੰਦੇ ਇਹਨਾਂ ਸਕੂਲਾਂ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸੀ, ਐਨੀਮੇਸ਼ਨ, ਵੈਬ ਡਿਜ਼ਾਈਨਿੰਗ, ਇਹਦੇ ਸਾਰੇ ਕੋਰਸ ਹੋਣਗੇ। ਵਿਦੇਸ਼ੀ ਭਾਸ਼ਾਵਾਂ ਸਿਖਾਉਣ ਦਾ ਹੁਨਰ ਉੱਥੇ ਉਪਲਬਧ ਕਰਾਇਆ ਜਾਊਗਾ। ਉੱਚ ਪਾਈ ਦੀਆਂ ਖੇਡਾਂ ਦੀਆਂ ਸਹੂਲਤਾਂ ਹੋਣਗੀਆਂ ਤੇ ਬੱਚਿਆਂ ਲਈ ਸੁਖਾਵਾਂ ਮਾਹੌਲ ਹੋਊਗਾ। ਇਹਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ ਪੰਜਾਬ ਦੇ ਵਿੱਚ 117 ਸਕੂਲ ਖੋਲਾਂਗੇ। ਹਰ ਹਲਕੇ 'ਚ ਇੱਕ ਸਕੂਲ ਹੋਊਗਾ ਜਿੱਥੋਂ ਸਿੱਧੇ ਨਿਆਣੇ SDM, DC, SSP ਬਣ ਕੇ ਨਿਕਲਿਆ ਕਰਨਗੇ ਕਹਿੰਦੇ। ਸੋ ਇਸ ਦਾ ਜੋ ਉਦਘਾਟਨ ਕਰਨਾ ਜੀ ਕੇਜਰੀਵਾਲ ਨੇ, 3 ਦਿਨ ਦਾ ਸਮਾਂ ਹੈ। ਪਹਿਲਾ ਦਿਨ ਅੱਜ ਉਦਘਾਟਨੀ ਸਮਾਗਮ 'ਚ ਲੰਘਣਾ। ਕੱਲ ਨੂੰ ਫਿਰ ਅੰਮ੍ਰਿਤਸਰ ਤੇ ਜਲੰਧਰ ਖੇਤਰ ਦੇ ਵਪਾਰੀਆਂ ਨਾਲ ਮੀਟਿੰਗਾਂ ਕਰਨੀਆਂ। ਫਿਰ ਉਸ ਤੋਂ ਬਾਅਦ ਲੁਧਿਆਣੇ ਦੇ ਤੇ ਮੋਹਾਲੀ ਦੇ ਵਪਾਰੀਆਂ ਨਾਲ ਅਗਲੇ ਦਿਨ ਮੀਟਿੰਗਾਂ ਕਰਨੀਆਂ। ਇਸ ਦੌਰਾਨ ਆਪਣੇ ਪਾਰਟੀ ਦੇ ਵਰਕਰਾਂ ਨਾਲ, ਪਾਰਟੀ ਦੀਆਂ ਟੀਮਾਂ ਨਾਲ 2024 ਦੀਆਂ ਚੋਣਾਂ 'ਚ ਆਪਾਂ ਲੜਨਾ, ਗੱਠਜੋੜ ਕਰਕੇ ਲੜਨਾ, ਇਕੱਲਿਆਂ ਲੜਨਾ, ਉਹਦੇ ਤੋਂ ਵੀ ਮੰਥਨ ਕਰਨਾ। ਠੀਕ ਹੈ। ਸੋ ਇਹ ਸਾਰੇ ਵਰਤਾਰੇ ਦੇ ਵਿੱਚ ਜਿਹੜੀ ਗੱਲ ਅਹਿਮ ਹੈ, ਇੱਕ ਤਾਂ ਸਕੂਲ ਆਫ ਐਮੀਨੈਂਸ ਨੂੰ ਲੈ ਕੇ ਸਵਾਲ ਖੜੇ ਹੋ ਜਾਂਦੇ ਨੇ ਕਿ ਬਾਦਲ ਲਿਆਏ ਸੀ ਆਪਣੇ ਨਾਂ ਦੇ ਸਕੂਲ, ਕੈਪਟਨ ਲਿਆਏ ਆਪਣੇ ਤਰੀਕੇ ਦੇ ਸਕੂਲ। ਜਿਹੜੇ ਪਹਿਲਾਂ ਤੋਂ ਸਕੂਲ ਹੈਗੇ ਨੇ ਉਹ ਇਮਾਰਤਾਂ ਅਜੇ ਕਿੰਨੇ ਪਾਸਿਓਂ ਕਮਜ਼ੋਰ ਨੇ, ਉਹਨਾਂ ਦੇ ਸਾਧਨ ਸੰਪन्न ਕਿੰਨੇ ਪਾਸੇ ਕਮਜ਼ੋਰ ਨੇ। ਬਾਹਰ ਕੱਲਾ ਮਾਡਲ ਸਕੂਲ ਲਿਖਣ ਨਾਲ, ਹੈ ਨਾ, ਸਮਾਰਟ ਸਕੂਲ ਲਿਖਣ ਨਾਲ ਸਕੂਲ ਸਮਾਰਟ ਨਹੀਂ ਹੁੰਦਾ। ਇਹਦੇ ਸਵਾਲ ਚੱਲਦੇ ਰਹੇ। ਸੋ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇਹਨੂੰ ਆਪਣੇ ਢੰਗ ਨਾਲ ਵਰਤਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਵੀ ਇਸ਼ਤਿਹਾਰਬਾਜ਼ੀ ਦੇ ਰਾਹੀਂ ਇਹ ਕਰਨ ਦੀ ਕੋਸ਼ਿਸ਼ ਆ। ਜੇਕਰ ਇਹ ਚੰਗਾ ਹੋ ਜਾਵੇ ਤਾਂ ਧੰਨਵਾਦ ਹੋਵਾਂਗੇ ਕਿ ਹਾਂ ਚਲੋ, ਪਰ ਇਹਦੇ ਨਾਲੋਂ ਵੱਡਾ ਸਵਾਲ ਇਹ ਖੜਾ ਜੀ ਕਿ ਸਕੂਲ ਦਾ ਉਦਘਾਟਨ ਹੋਵੇ ਤੇ ਮਾਸਟਰ ਤੁਸੀਂ ਬੱਸਾਂ ਦੀ ਸੀਟੀਆਂ ਮਾਰਨ ਲਈ ਰੱਖੇ ਹੋਣ। ਮਾਸਟਰਾਂ ਦੀ ਭਰਤੀ ਇਸ ਕੰਮ ਲਈ ਨਹੀਂ। ਸਰਕਾਰੀ ਬੱਸਾਂ ਸਰਕਾਰ ਦੇ ਸਰਕਾਰੀ ਸਮਾਗਮਾਂ 'ਚ ਲੋਕਾਂ ਨੂੰ ਢਾਉਣ ਲਈ ਨਹੀਂ ਹੁੰਦੀਆਂ ਜੀ। ਇਹ ਉਹ ਸਰਕਾਰ ਹੈ ਜਿਹਦੇ ਅਜੇ ਸਰਕਾਰੀ ਤੌਰ ਤੇ ਮੁੱਖ ਮੰਤਰੀ ਦੀ ਕੁਰਸੀ ਵੀ ਨਹੀਂ ਸੰਭਾਲੀ ਸੀ, ਆਪਣੀ ਮਤਲਬ ਕਿ ਅਹੁਦਾ ਵੀ ਨਹੀਂ ਸੰਭਾਲਿਆ ਸੀ, ਇੱਥੋਂ ਤੱਕ ਕਿ ਮੰਤਰੀਆਂ ਦੇ ਵਿਭਾਗ ਤੱਕ ਨਹੀਂ ਵੰਡੇ ਸੀ। ਅੰਮ੍ਰਿਤਸਰ 'ਚ ਸਰਕਾਰੀ ਬੱਸਾਂ ਬੁਲਾ ਲਈਆਂ ਸੀ।
ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਸੀ। ਹੁਣ ਫੇਰ ਅੰਮ੍ਰਿਤਸਰ ਕੰਨੀ ਨੂੰ ਬੱਸਾਂ ਦਾ ਸੱਦਾ ਹੈ ਜੀ ਤੇ ਸਰਕਾਰੀ ਸਕੂਲਾਂ ਦੇ ਮਾਸਟਰਾਂ ਨੂੰ ਬਕਾਇਦਾ ਡੀਸੀ ਰਾਹੀਂ ਹੁਕਮ ਜਾਰੀ ਹੋਏ ਨੇ ਕਿ ਪਿੰਡਾਂ ਚੋਂ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਬੱਸਾਂ ਲੈ ਕੇ ਜਾਣਗੀਆਂ, ਉਹਨਾਂ ਬੱਸਾਂ 'ਚ ਲੋਕਾਂ ਨੂੰ ਚੜਾਉਣ ਦਾ, ਦੇਖ ਰੇਖ ਦਾ ਸਾਰਾ ਪ੍ਰਬੰਧ ਤੁਸੀਂ ਕਰਨਾ। ਠੀਕ ਹੈ। ਉਹ ਸਰਕਾਰ ਦੇ ਰਾਜ 'ਚ ਹੋ ਰਿਹਾ, ਜਿਹੜੀ ਕਹਿੰਦੀ ਸੀ ਮਾਸਟਰ ਸਿਰਫ ਪੜਾਉਣ ਦਾ ਕੰਮ ਕਰਨਗੇ, ਮਾਸਟਰਾਂ ਤੋਂ ਕੋਈ ਵਾਧੂ ਕੰਮ ਨਹੀਂ ਲਿਆ ਜਾਊਗਾ। ਭਗਵੰਤ ਮਾਨ ਆਪਣੇ ਟੋਟਕਿਆਂ 'ਚ ਸੁਣਾਉਂਦੇ ਹੁੰਦੇ ਸੀ ਕਿ ਮਾਸਟਰ ਰੱਖਿਆ ਸੀ ਕਲਾਸ 'ਚ ਪੜਾਉਣ ਲਈ, ਲਾਉਂਦਾ ਫਿਰਦਾ ਉਹ ਮਰਦਮਸ਼ੁਮਾਰੀ ਦੇ ਅੰਕੜੇ, ਜਨਗਣਨਾ ਕਰਦਾ ਫਿਰਦਾ, ਵੋਟਾਂ ਬਣਾਉਂਦਾ ਫਿਰਦਾ। ਤੇ ਹੁਣ ਉਹ ਮਾਸਟਰ ਇਹਨਾਂ ਲਈ ਕੰਡਕਟਰੀਆਂ ਤੋਂ ਵੀ ਥੱਲੇ ਜਾ ਕੇ, ਕਿਉਂਕਿ ਕੰਡਕਟਰੀ ਤਾਂ ਫੇਰ ਹੀ ਕਮਾਣਯੋਗ ਸੇਵਾ ਹੈ, ਉਹ ਤਾਂ ਇੱਕ ਸਰਕਾਰੀ ਡਿਊਟੀ ਆ, ਪਰ ਇੱਥੇ ਤੁਸੀਂ ਉਹਨਾਂ ਤੋਂ ਉਸ ਡਿਊਟੀ ਤੋਂ ਹਟ ਕੇ ਮਾਸਟਰਾਂ ਤੋਂ ਗੈਰ ਡਿਊਟੀ ਲੈ ਰਹੇ ਹੋ ਕਿ ਸਾਡੇ ਵਰਕਰਾਂ ਨੇ ਆਉਣਾ, ਉਹਨਾਂ ਦੀ ਸੇਵਾ 'ਚ ਤੈਨਾਤ ਰਹਿਣਾ। ਮਾਸਟਰ ਤੇਰਾ ਕੰਮ ਮਾਸਟਰ ਹਰੇਕ ਨੂੰ ਜੀ ਆਇਆਂ ਕਹਿ ਕੇ ਬੱਸ ਚੜਾਉਣਾ, ਕੱਪੜਾ ਮਾਰ ਕੇ ਸੀਟ ਤੇ ਬਿਠਾਉਣਾ, ਇਹ ਕੰਮ ਲਾਏ ਨੇ ਮਾਸਟਰਾਂ 'ਚ। ਅੱਛਾ ਜੀ। ਸਰਕਾਰੀ ਤੇ ਪ੍ਰਾਈਵੇਟ ਬੱਸਾਂ 734 ਬੱਸਾਂ ਦਾ ਪ੍ਰਬੰਧ ਕੀਤਾ ਜੀ, ਜਿਸ ਚੋਂ ਬਹੁ ਗਿਣਤੀ ਸਰਕਾਰੀ ਨੇ। ਤੇ ਸਾਰੀਆਂ ਸਰਕਾਰੀ ਬੱਸਾਂ ਦੇ ਵਿੱਚ ਬਕਾਇਦਾ ਤੌਰ ਤੇ ਉਹਨਾਂ ਨੂੰ ਲਿਜਾਉਣ ਦੇ ਲਈ ਡੀਸੀਆਂ ਵੱਲੋਂ ਪ੍ਰਿੰਸੀਪਲਾਂ ਨੂੰ, ਹੈੱਡ ਮਾਸਟਰਾਂ ਨੂੰ ਚਿੱਠੀਆਂ ਭੇਜੀਆਂ ਗਈਆਂ ਕਿ ਤੁਸੀਂ ਆਪਣੇ ਆਪਣੇ ਮਾਸਟਰਾਂ ਦੀ ਡਿਊਟੀ ਇਹਨਾਂ ਪਿੰਡਾਂ ਚ ਲਾਉਣੀਆਂ, ਇੱਥੋਂ ਬੱਸਾਂ ਸਾਡੀਆਂ ਚੱਲਣਗੀਆਂ, ਤੁਸੀਂ ਉਹਨਾਂ 'ਚ ਲੋਕ ਭਰ ਕੇ ਲਿਆਉਣੇ ਆ, ਤੁਹਾਡੇ ਸਕੂਲ ਦੇ ਮਾਸਟਰ ਦੀ ਜ਼ਿੰਮੇਵਾਰੀ ਹੋਊਗੀ ਜੀ। ਇਹ ਹੈ ਜੀ ਬਦਲਾਅ ਵਾਲੀ ਸਰਕਾਰ। ਇੱਕ ਪਹਿਲੂ ਆ। ਦੂਸਰਾ ਪਹਿਲੂ, ਬੱਸਾਂ 'ਚ ਜਿਨ੍ਹਾਂ ਨੇ ਰੋਜ਼ ਨਿਤਨੇਮ ਤੇ ਆਪਣੀ ਡਿਊਟੀ ਤੇ ਜਾਣਾ, ਆਪਣੇ ਕੰਮਕਾਰ ਤੇ ਜਾਣਾ, ਆਪਣੀ ਲੋੜਵੰਦ ਥਾਵਾਂ ਤੇ ਜਾਣਾ, ਉਹਨਾਂ ਦਾ ਕੀ ਗੁਨਾਹ ਹੈ ਜੀ ਕਿ ਉਹਨਾਂ ਨੇ ਤੁਹਾਨੂੰ ਚੁਣ ਲਿਆ ਇਸ ਲਈ ਲੋਕ ਅੱਡਿਆਂ ਤੇ ਖੜ ਕੇ ਡਿੱਕ ਜਾਣ। ਇੱਕ ਇੱਕ ਡਿਪੂ ਦੀਆਂ 30 ਬੱਸਾਂ ਗਾਇਬ ਹੋ ਗਈਆਂ। ਤੇ ਲੋਕਾਂ ਨੂੰ ਲੱਗੂਗਾ ਸਰਕਾਰੀ ਬੱਸਾਂ ਦੀ ਹੱਥ ਦੇਣਗੇ, ਬਾਅਦ ਚੋਂ ਪਤਾ ਲੱਗੂਗਾ ਕੇਜਰੀਵਾਲ ਦੀ ਫੋਟੋ ਲੱਗੀ ਹੈ ਤੇ ਅੰਮ੍ਰਿਤਸਰ ਨੂੰ ਜਾ ਰਹੀ ਹੈ ਬੱਸ। ਅੱਛਾ। ਤੇ ਫਿਰ ਇਹਦਾ ਮਤਲਬ ਪ੍ਰਵੀਨ ਜੀ, ਜਦੋਂ ਤੁਸੀਂ ਸਰਕਾਰੀ ਬੱਸਾਂ ਲਾਓਗੇ ਤਾਂ ਉਹਨਾਂ ਦੇ ਰੂਟ ਤਾਂ ਪ੍ਰਭਾਵਿਤ ਹੋਣਗੇ। ਹਾਂਜੀ ਬਿਲਕੁਲ। ਤੇ ਉਹ ਰੂਟ ਵਾਲੇ ਲੋਕ ਫਿਰ ਕਿੱਦਾਂ ਜਾਣਗੇ ਜੀ? 734 ਬੱਸਾਂ ਨੇ, ਜਿਹਦੇ ਵਿੱਚੋਂ ਸਿੱਧੀਆਂ ਮਤਲਬ ਕਿ 688 ਬੱਸਾਂ ਸਰਕਾਰੀ ਨੇ। ਠੀਕ ਹੈ। ਤੇ ਬਾਕੀ ਪ੍ਰਾਈਵੇਟ ਹੋਣਗੀਆਂ ਜਾਂ ਕੁਛ ਇਧਰੋਂ 5-7 ਜਾਂ ਕਿਸੇ ਹੋਰ ਤਰ੍ਹਾਂ ਦੀਆਂ ਹੋਣਗੀਆਂ। ਸੋ 688 ਬੱਸਾਂ ਸਿੱਧੀਆਂ ਸਰਕਾਰੀ ਡਿਪੂਆਂ ਦੀਆਂ ਨੇ। ਔਰ ਮੇਰੇ ਕੋਲ ਡਿਪੂ ਵਾਈਜ਼ ਲਿਸਟ ਪਈ ਹੈ ਕਿ ਕਿਸੇ ਡਿਪੂ ਦੀਆਂ 30 ਨੇ, ਕਿਸੇ ਡਿਪੂ ਦੀਆਂ 20 ਨੇ, ਕਿਸੇ ਜ਼ਿਲ੍ਹੇ ਨਾਲ ਸੰਬੰਧਿਤ ਡਿਪੂਆਂ ਦੀਆਂ 25 ਨੇ। ਹਰ ਜ਼ਿਲ੍ਹੇ ਦੀ ਔਸਤ 25-30 ਨਿਕਲਦੀ ਜਾ ਰਹੀ ਆ। ਠੀਕ ਹੈ। ਲੋਕਲ ਨੇੜੇ ਵਾਲੀਆਂ, ਅੰਮ੍ਰਿਤਸਰ ਵਾਲੇ, ਤਰਨਤਾਰਨ ਨੇੜੇ ਤੇੜੇ ਵਾਲੀਆਂ ਇਹ ਤੋਂ ਹੀ ਵੱਧ ਨੇ ਜੀ। ਸੋ ਇਸ ਤਰ੍ਹਾਂ 734 ਬੱਸਾਂ ਜਨਾਬ ਦੇ ਅੱਜ ਸਕੂਲ ਆਫ ਐਨੀਮੇਸ਼ਨ ਦੇ ਉਦਘਾਟਨ ਦੇ ਰੂਪ ਚ ਕੀਤੇ ਜਾ ਰਹੇ ਸ਼ਕਤੀ ਪ੍ਰਦਰਸ਼ਨ ਦੇ ਲਈ ਭੀੜ ਇਕੱਠੀਆਂ ਕਰਨ ਦੀ ਸੇਵਾ ਨਿਭਾਉਣਗੇ। ਚਲੋ, ਆਉਣਾ ਕਿਹਨੇ ਹੈ ਜੀ? ਕੇਜਰੀਵਾਲ ਨੇ ਮੁੱਖ ਮਹਿਮਾਨ। ਉਹ ਕੇਜਰੀਵਾਲ ਜਿਹੜੇ ਕਹਿੰਦੇ ਜੀ ਮੈਂ ਆਪਣੀ ਰੋਟੀ ਵਾਲਾ ਡੱਬਾ ਆਪਣਾ ਨਾਲ ਲੈ ਕੇ ਚੱਲਦਾ ਜੀ, ਤੇ ਸਾਡੀਆਂ ਰੈਲੀਆਂ 'ਚ ਜਿਨ੍ਹਾਂ ਨੇ ਆਉਣਾ ਆਪਣੀ ਰੋਟੀ ਨਾਲ ਲੈ ਕੇ ਆਇਆ ਕਰਨੀ, ਉਹੀ ਨੇ ਨਾ ਜੀ। ਹਾਂਜੀ ਬਿਲਕੁਲ ਬਿਲਕੁਲ। ਹੁਣ ਪੰਜਾਬ ਦਾ ਖਜ਼ਾਨਾ ਹੈ ਤੇ ਕੇਜਰੀਵਾਲ ਜੀ ਰੋਟੀ ਵਾਲਾ ਡੱਬਾ ਆਪਣਾ ਵੀ ਘਰੇ ਭੁੱਲਿਆ ਏ ਤੇ ਲੋਕਾਂ ਨੂੰ ਵੀ ਕਹਿਣਾ ਭੁੱਲ ਗਏ। ਹੁਣ ਕਹਿੰਦੇ ਜੀ ਪੰਜਾਬ ਦਾ ਖੁਰਾਕ ਸਪਲਾਈ ਵਿਭਾਗ ਦਾ ਮਤਲਬ ਕੀ ਹੁੰਦਾ ਜੀ? ਖੁਰਾਕ ਖਿਲਾਉਣਾ। ਇਸ ਲਈ ਜੀ ਉਹ ਰੋਟੀ ਦਾ ਪ੍ਰਬੰਧ ਕਰਨਗੇ। ਅੱਛਾ। ਪੰਜਾਬ ਦਾ ਖੁਰਾਕ ਸਪਲਾਈ ਵਿਭਾਗ ਅੱਜ ਕੇਜਰੀਵਾਲ ਭਗਵੰਤ ਮਾਨ ਦੀ ਸ਼ਕਤੀ ਪ੍ਰਦਰਸ਼ਨ ਰੂਪੀ ਸਕੂਲ ਆਫ ਐਨੀਮੇਸ਼ਨ ਦੇ ਨਾਂ ਹੇਠ ਹੋਣ ਵਾਲੀ ਰੈਲੀ ਦੇ ਲਈ ਰੋਟੀਆਂ ਦਾ ਪ੍ਰਬੰਧ ਕਰਦਾ ਫਿਰੂਗਾ। ਉਹਨਾਂ ਦੀ ਡਿਊਟੀ ਲਾਈ ਹੈ ਜੀ। ਸੋ ਮਾਸਟਰਾਂ ਨੂੰ ਬੱਸਾਂ 'ਚ ਭੀੜਾਂ ਢੋਣ ਲਈ ਲਾ ਲਿਆ ਤੇ ਖੁਰਾਕ ਸਪਲਾਈ ਵਿਭਾਗ ਨੂੰ ਕੁਰਸੀਆਂ ਮੇਜ਼ ਲਾ ਕੇ ਰੋਟੀ ਖਿਲਾਉਣ ਲਈ ਲਾ ਲਿਆ ਤੇ ਪ੍ਰਚਾਰ ਆਪਣਾ ਕਰਨਾ ਜੀ। ਉਸ ਤੋਂ ਬਾਅਦ ਵਪਾਰੀਆਂ ਨਾਲ ਮੀਟਿੰਗ। ਇਹ ਵਪਾਰੀਆਂ ਨਾਲ ਮੀਟਿੰਗ ਉਹਨਾਂ ਦੀਆਂ ਮਸਲੇ ਹੱਲ ਕਰਨ ਲਈ ਆ ਜਾਂ 2024 ਲਈ ਫੰਡ ਇਕੱਠਾ ਕਰਨ ਲਈ ਆ, ਇਹ ਵੀ ਚਰਚਾ ਹੋਊਗਾ ਜੀ। ਠੀਕ ਹੈ ਜੀ। ਸ਼ਰਮਾ ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਨਾ, ਪਹਿਲਾਂ ਜਦੋਂ ਅਕਾਲੀਆਂ ਕਾਂਗਰਸੀਆਂ ਦੀਆਂ ਰੈਲੀਆਂ ਹੁੰਦੀਆਂ ਸੀ ਤੇ ਸਵੇਰੇ ਹੀ ਬੱਸਾਂ ਸਰਕਾਰੀ ਭੇਜ ਦਿੱਤਾ ਜਾਂਦਾ ਸੀ ਪਿੰਡਾਂ ਦੇ ਵਿੱਚ। ਬਾਅਦ 'ਚ ਪਤਾ ਲੱਗਦਾ ਉੱਥੇ ਕੁੱਲ ਮਹਿਕਮੇ ਦਾ ਅਫਸਰ ਪਹੁੰਚਿਆ ਹੁੰਦਾ ਸੀ, ਕਿਉਂਕਿ ਮਹਿਕਮਿਆਂ ਦੇ ਵਿੱਚ ਆਪਾਂ ਤੁਰੇ ਫਿਰਦੇ ਹਾਂ, ਪਤਾ ਲੱਗਦਾ ਹੁੰਦਾ ਸਿਵਲ ਸਰਜਨ ਨੇ ਵੀ ਡਿਊਟੀ ਲਾਈ ਹੁੰਦੀ ਸੀ, ਭਾਈ ਫਲਾਣੇ ਬੰਦੇ ਨੂੰ ਭੇਜ ਦਿਓ ਉੱਥੇ 10 ਮਿੰਟ ਰੈਲੀ ਦੇ ਵਿੱਚ। ਸੋ ਉਹੀ ਕੰਮ ਨਾਲ ਦਾ ਹੀ ਕੋਈ ਬਾਹਲਾ ਬਿਲਕੁਲ ਉਹੀ। ਹਾਂਜੀ, ਕੋਈ ਫਰਕ ਨਹੀਂ। ਅਕਾਲੀ ਕਾਂਗਰਸੀ ਦੇ ਸਮੇਂ ਵੀ ਇਹੀ ਕੁਝ ਹੁੰਦਾ ਸੀ। ਹੁਣ ਉਹਨਾਂ ਨਾਲ ਵੀ ਸਿਰਾ ਜਾ ਰਿਹਾ, ਉਹਨਾਂ ਨਾਲ ਵੀ ਉੱਪਰ ਦੀ ਹੋ ਜਾ ਰਿਹਾ। ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਆਪਾਂ ਗੱਲ ਕਰੀਏ
ਬੇਰੁਜ਼ਗਾਰਾਂ ਦੀ ਕਹਿੰਦੇ ਪੰਜਾਬ ਮੰਡੀ ਬੋਰਡ ਮਾਰਕਫੈਡ ਤੇ ਪੀਆਰਟੀਸੀ ਦੇ ਵਿੱਚ 15 ਸਾਲ ਬਾਅਦ ਹੁਣ ਭਰਤੀ ਹੋਣੀ ਹੈ ਜੀ। ਬਿਲਕੁਲ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪੰਜਾਬ ਦੇ ਜਿਹੜੇ ਬੋਰਡ ਕਾਰਪੋਰੇਸ਼ਨ ਨੇ, ਹਾਂਜੀ। ਉਹਨਾਂ ਦੀ ਹਾਲਤ ਖਾਸੀ ਪਤਲੀ ਪਹਿਲੀਆਂ ਸਰਕਾਰਾਂ ਨੇ ਕੀਤੀ ਆ। ਖਾਸ ਇਹ 'ਚ ਕਰ ਕੋਈ ਦੋ ਰਾਏ ਨਹੀਂ। ਅਕਾਲੀਆਂ ਤੋਂ ਜਿਨ੍ਹਾਂ ਤੋਂ ਉਮੀਦ ਸੀ, ਉਹਨਾਂ ਨੇ ਇਹਨਾਂ ਕਾਰਪੋਰੇਸ਼ਨ ਬੋਰਡਾਂ ਦੀ ਦੁਰਵਰਤੋਂ ਬਹੁਤ ਦੱਬ ਕੇ ਕੀਤੀ, ਜੀ ਆਪਣੇ ਹਿੱਤਾਂ ਲਈ ਬਹੁਤ ਕੀਤੀ। ਤੇ ਕਾਂਗਰਸ ਨੇ ਵੀ ਕੋਈ ਇਹਦਾ ਬਾਹਲਾ ਸੁਧਾਰ ਨਹੀਂ ਕਰ ਸਕੀਆਂ, ਉਹ ਵੀ ਨੁਕਸਾਨ ਹੀ ਕਰਕੇ ਗਈਆਂ। ਹੁਣ ਵਾਲੀ ਸਰਕਾਰ ਫਾਇਦਾ ਕਰੂ ਨੁਕਸਾਨ ਕਰੂ ਇਹ ਤਾਂ ਬਾਅਦ ਦੀ ਗੱਲ ਆ। ਫਿਲਹਾਲ ਇੱਕ ਰਾਹਤ ਵਾਲੀ ਖਬਰ ਜ਼ਰੂਰ ਆ ਕਿ ਇਹਨਾਂ ਵਿਭਾਗਾਂ ਦੇ ਵਿੱਚ ਕਿੰਨੀਆਂ ਪੋਸਟਾਂ ਖਾਲੀ ਪਈਆਂ ਨੇ। ਸਮਾਂ ਦਰ ਸਮਾਂ ਬੰਦੇ ਰਿਟਾਇਰ ਹੁੰਦੇ ਗਏ, ਪਰ ਉਹਨਾਂ ਦੇ ਨਵੀਂ ਭਰਤੀ ਨਹੀਂ ਹੁੰਦੀ ਸੀ, ਜਿਹਦੇ ਕਾਰਨ ਕੰਮਕਾਰ ਪ੍ਰਭਾਵਿਤ ਹੁੰਦਾ ਸੀ। ਤੋ ਇੱਕ ਪਹਿਲ ਕਦਮੀ ਨਜ਼ਰ ਆਉਂਦੀ ਹੈ ਕਿ ਚੰਗਾ ਕਦਮ ਨਜ਼ਰ ਆਉਂਦਾ ਕਿ ਹਾਂ ਭਾਈ ਇੱਥੇ ਹੁਣ ਭਰਤੀ ਹੋਊਗੀ ਤੇ 15 ਸਾਲਾਂ ਬਾਅਦ 6300 ਦੇ ਕਰੀਬ ਪਹਿਲੇ ਪੜਾਅ 'ਚ ਅਹੁਦੇ ਭਰੇ ਜਾਣੇ। ਅਸਲ 'ਚ ਜਿਹੜੇ ਪੰਜਾਬ ਦੇ ਬੋਰਡ ਕਾਰਪੋਰੇਸ਼ਨ ਨੇ, ਉਹਨਾਂ ਦੇ ਵਿੱਚ ਜਿਵੇਂ ਮੰਡੀ ਬੋਰਡ ਆ ਜੀ, ਮਾਰਕਫੈਡ ਆ, ਪੰਸਪ ਆ, ਫਿਰ ਪੀਆਰਟੀਸੀ ਆ, ਫਿਰ ਪਨਬਸ ਆ। ਸੋ ਇਹ ਵੇਅਰ ਹਾਊਸਿੰਗ ਨਾਲ ਸੰਬੰਧਿਤ ਨੇ। ਉਹ ਸਾਰੇ ਇਹਨਾਂ ਸਾਰੇ ਵਿਭਾਗਾਂ ਦੇ ਵਿੱਚ ਕਹਿੰਦੇ ਜੀ ਅਸੀਂ ਏ ਕਲਾਸ ਤੋਂ ਲੈ ਕੇ ਸੀ ਕਲਾਸ ਤੱਕ, ਠੀਕ ਹੈ ਜੀ, ਪਹਿਲੇ ਦਰਜੇ ਤੋਂ ਲੈ ਕੇ ਤੀਜੇ ਦਰਜੇ ਤੱਕ ਦੀਆਂ ਜਿਹੜੀਆਂ ਪੋਸਟਾਂ ਖਾਲੀ ਪਈਆਂ ਨੇ, ਉਹਨਾਂ ਪੋਸਟਾਂ ਦੇ ਉੱਤੇ 6300 ਦੇ ਕਰੀਬ ਬੰਦਿਆਂ ਦੀ ਭਰਤੀ ਕਰਨੀ ਆ। ਸੋ ਇਸ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਸਰਕਾਰ ਨੇ ਇੱਕ ਪਹਿਲ ਕਦਮੀ ਕੀਤੀ ਔਰ ਆਉਂਦੇ ਦਿਨਾਂ 'ਚ ਇਹਦੇ ਇਸ਼ਤਿਹਾਰ ਸਾਹਮਣੇ ਆ ਸਕਦੇ, ਠੀਕ ਹੈ, ਇਹਦੀਆਂ ਤਜਵੀਜ਼ਾਂ ਸਾਹਮਣੇ ਆ ਸਕਦੀਆਂ ਨੇ। ਹਾਂ, ਇਸ ਤੋਂ ਬਾਅਦ ਫਿਰ ਚੌਥਾ ਦਰਜਾ ਮੁਲਾਜ਼ਮਾਂ ਦੀ ਭਰਤੀ ਲਈ ਵੀ ਤਿਆਰੀ ਆ। ਸੋ ਬਿਲਕੁਲ ਜੀ, ਇਹਦੇ ਵਿੱਚ ਪੋਸਟਾਂ ਬਹੁਤ ਖਾਲੀ ਨੇ। ਇਹ ਨਹੀਂ ਹੈ ਕਿ ਕੋਈ ਨਵੀਆਂ ਪੋਸਟਾਂ ਕ੍ਰੀਏਟ ਕੀਤੀਆਂ ਜਾਂਦੀਆਂ, ਕੋਈ ਨਵੀਆਂ ਨੌਕਰੀਆਂ ਪੈਦਾ ਨਹੀਂ ਕੀਤੀਆਂ ਜਾ ਰਹੀਆਂ, ਪਰ ਪਹਿਲਿਆਂ ਨੇ ਭਰਤੀ ਵੀ ਨਹੀਂ ਕੀਤੀ ਸੀ ਨਾ ਖਾਲੀ ਥਾਵਾਂ ਤੇ। ਹਾਂਜੀ। ਸੋ ਇਸ ਲਈ ਇਹ ਇੱਕ ਪਹਿਲ ਕਦਮੀ ਤਾਂ ਕਾਬਲੇ ਤਾਰੀਫ ਬਣਦੀ ਆ ਨਾ ਕਿ ਹਾਂ ਅਗਲਿਆਂ ਨੇ ਪਹਿਲ ਕਦਮੀ ਕੀਤੀਆਂ, ਖਾਲੀ ਪੋਸਟਾਂ ਵੀ ਭਰਨੀਆਂ ਸ਼ੁਰੂ ਕੀਤੀਆਂ। ਉਹਦੇ ਨਾਲ ਨਵੀਂ ਪੀੜ੍ਹੀ ਨੂੰ ਕੁਝ ਰੁਜ਼ਗਾਰ ਤਾਂ ਮਿਲਣਾ ਨਾ। ਹਾਂ ਬਿਲਕੁਲ ਜੀ। ਪਰ ਜਿੱਥੇ ਇਹ ਚਾਹੇ ਜਿਹੜੇ ਇਸ ਕੈਟਾਗਰੀਆਂ 'ਚ ਪੂਰੇ ਆਉਂਦੇ ਨੇ, ਚਾਹੇ ਉਹ ਜੇ ਪੀਆਰਟੀਸੀ ਜਿਵੇਂ ਪਨਵਾਸੀਆਂ ਨਿਕਲਦੀਆਂ ਨੇ ਤਾਂ ਡਰਾਈਵਰੀ, ਕੰਡਕਟਰੀ, ਚੈਕਰ ਜਾਂ ਹੋਰ ਵਿਭਾਗੀ ਅਹੁਦਿਆਂ ਦੇ ਲਈ ਜਿਨ੍ਹਾਂ ਨੇ ਉਹ ਕੋਰਸ ਜਾਂ ਉਹ ਸਰਟੀਫਿਕੇਟ ਲਏ ਹੋਏ ਨੇ ਜਾਂ ਉਹ ਟ੍ਰੇਨਿੰਗ ਲਈ ਹੋਈ ਆ, ਉਹਨਾਂ ਨੂੰ ਉਮੀਦ ਆ। ਉਸੇ ਤਰ੍ਹਾਂ ਮੰਡੀ ਬੋਰਡ, ਪੰਸਪ, ਮਾਰਕਫੈਡ, ਇਹਨਾਂ ਸਾਰੇ ਹਵਾਲਿਆਂ ਨਾਲ ਜਿਹਨਾਂ ਨੂੰ ਲੱਗਦਾ ਕਿ ਅਸੀਂ ਕ੍ਰਾਈਟੇਰੀਆ ਪੂਰਾ ਕਰਦੇ ਹਾਂ, ਉਹਨਾਂ ਨੂੰ ਆਸ ਜਾਗਦੀ ਆ। ਉੱਥੇ ਉਹਨਾਂ ਨੂੰ ਖਤਰਾ ਵੀ ਲੱਗਦਾ ਅੱਛਾ ਕਿ ਕਿਤੇ ਜੀ ਆਪਣੇ ਸਹੁਰਿਆਂ ਦੇ ਪਿੰਡ ਦੀ ਉਹ ਨਾ ਭਲਾਈ ਹੋਈ ਜਾਵੇ। ਇਹ ਵੀ ਫਿਕਰ ਖੜਾ ਪੰਜਾਬ ਦੇ ਨੌਜਵਾਨਾਂ ਨੂੰ, ਕਿਉਂਕਿ ਹਾਲ ਹੀ 'ਚ ਪਿਛਲੇ ਦਿਨੀ ਦੇਖਿਆ ਗਿਆ ਇਹ ਗੱਲ ਕਿ ਭਾਈ ਮਾਨਸਾ ਨਾਲ ਸੰਬੰਧਿਤ ਉੱਥੇ ਦੇ ਲਈ ਸਬ ਇੰਸਪੈਕਟਰ 7 ਰੱਖੇ, 7 ਚੋਂ 6 ਹਰਿਆਣੇ ਦੇ। ਤੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਝੜੀ ਲਾਤੀ, ਕਹਿੰਦੀ ਬਈ ਇਹ ਤਾਂ ਸਹੁਰਿਆਂ ਦੇ ਪਿੰਡ 'ਚ ਨੰਬਰ ਬਣਾਏ ਜਾ ਰਹੇ ਨੇ, ਸਹੁਰਿਆਂ ਦੇ ਪਿੰਡ ਲਈ ਕੰਮ ਕੀਤਾ ਜਾ ਰਿਹਾ, ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਧਰਮ ਪਤਨੀ ਹਰਿਆਣੇ ਨਾਲ ਸੰਬੰਧਿਤ ਆ। ਪਰ ਇਹ ਕਹਿਣ ਨੂੰ ਤੰਜ ਹੋ ਸਕਦਾ, ਪਰ ਅਸਲ ਦੇ ਵਿੱਚ ਹਕੀਕਤ ਇਹ ਹੈ ਕਿ ਇਹ ਕੇਜਰੀਵਾਲ ਦੇ ਹੁਕਮਾਂ ਤੇ ਹੁੰਦਾ ਤੇ ਕੇਜਰੀਵਾਲ ਦਾ ਗ੍ਰਹਿ ਸੂਬਾ ਹੈ ਹਰਿਆਣਾ। ਹਾਂਜੀ ਹਾਂਜੀ। ਤੇ ਕੇਜਰੀਵਾਲ ਦੀ ਨਜ਼ਰ ਹੁਣ ਹਰਿਆਣੇ ਦੀਆਂ ਚੋਣਾਂ ਤੇ ਆ। ਤੇ ਭਰਤੀ ਕਹਿੰਦੇ ਆ ਜੀ ਵਿਭਾਗ ਨੇ ਕੀਤੀ ਤਕਨੀਕੀ ਤੌਰ ਤੇ ਢੰਗ ਤਰੀਕੇ ਨਾਲ, ਤੇ ਮੁੱਖ ਮੰਤਰੀ ਸਾਹਿਬ ਨੂੰ ਸੱਤੇ ਕੱਪੜੀ ਅੱਗ ਲੱਗ ਗਈ ਜਦੋਂ ਸਵਾਲ ਖੜੇ ਹੋਏ ਕਿ ਆਹ ਹਰਿਆਣੇ ਦੇ ਕਿਉਂ। ਉਹ ਸਫਾਈ ਦੇਣ ਤੇ ਆਏ ਤੁਰੰਤ। ਇਹਦਾ ਮਤਲਬ ਤੁਹਾਨੂੰ ਪਤਾ ਸੀ ਸਾਰੀ ਜਾਣਕਾਰੀ, ਤੁਹਾਡੀ ਸ਼ਹਿ ਤੇ ਹੋਇਆ, ਤੁਹਾਡੇ ਇਸ਼ਾਰੇ ਤੇ ਹੋਇਆ ਜੀ, ਤੇ ਤੁਸੀਂ ਲੀਡਰਾਂ ਦੇ ਹਵਾਲੇ ਨਾਲ ਦਮ ਭਰਦੇ ਹੋ ਜੀ ਪੰਜਾਬੀ ਨਹੀਂ ਆਉਂਦੀ। ਰਾਜਾ ਵੜਿੰਗ ਨੇ ਭਰਤੀ ਨਹੀਂ ਹੋਣਾ ਸੀ, ਖੈਰੇ ਨੇ ਭਰਤੀ ਨਹੀਂ ਹੋਣਾ ਸੀ, ਕਿਸੇ ਲੀਡਰ ਨੇ ਭਰਤੀ ਪੰਜਾਬ ਦੀ ਜਵਾਨੀ ਨੇ ਹੋਣਾ ਸੀ। ਤੁਸੀਂ ਕੀ ਪੰਜਾਬ ਦੇ ਨੌਜਵਾਨਾਂ ਨੂੰ ਕਹਿੰਦੇ ਹੋ ਕਿ ਤੁਹਾਡੇ ਨਾਲੋਂ ਵੱਧ ਹਰਿਆਣੇ ਤੇ ਰਾਜਸਥਾਨ ਨੂੰ ਪੰਜਾਬੀ ਆ ਗਈ? ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਤੁਸੀਂ 45% ਨੰਬਰ ਲੈਣ ਦੇ ਵੀ ਲਾਇਕ ਨਹੀਂ? ਸੋ ਇਹ ਤਰੀਕਾ ਕਿਹੜਾ ਹੈ? ਸੋ ਇਸ ਹਵਾਲੇ ਨਾਲ ਇੱਥੇ ਇੱਕ ਆਸ ਜਾਗਦੀ ਆ ਕਿ ਸਰਕਾਰ ਇੱਕ ਚੰਗਾ ਕੰਮ ਕਰਨ ਚੱਲੀ ਆ। 15 ਸਾਲਾਂ 'ਚ ਜਿਹੜੀ ਭਰਤੀ ਨਹੀਂ ਹੋਈ, ਜਿਹੜੇ ਅਕਾਲੀ ਕਾਂਗਰਸੀਆਂ ਨੇ ਕੀਤੀ, ਉਹ ਆਪ ਕਰਨ ਲੱਗੀ ਆ। ਪਰ ਉੱਥੇ ਖਤਰਾ ਕਿਉਂ ਜਦੇ ਚਰਚਾ 'ਚ ਆ ਜਾਂਦਾ ਕਿ ਭਾਈ ਭਰਤੀ ਤਾਂ ਰਾਜਸਥਾਨ, ਹਰਿਆਣੇ ਤੇ ਹਿਮਾਚਲ ਵਾਲਿਆਂ ਦੀ ਹੋਣੀ ਆ, ਪੰਜਾਬ ਵਾਲਿਆਂ ਦਾ ਨਾ ਹੀ ਹੋਣਾ, ਚਿੱਠੀ ਉਹ ਪੰਜਾਬੀ 'ਚ ਆਉਣੀ ਆ। ਕਾਰਨ ਆਪਾਂ ਪਹਿਲਾਂ ਕਿੰਨੀ ਵਾਰ ਗਿਣਾ ਚੁੱਕੇ ਹਾਂ। ਜਿਹੜੇ ਵੀ ਵਿਭਾਗ 'ਚ ਅੱਜ ਦੀ ਤਰੀਕ 'ਚ ਪੁਲਿਸ 'ਚ ਦੇਖ ਲਿਓ, ਅੱਜ ਦੀ ਤਰੀਕ 'ਚ ਬਿਜਲੀ ਵਿਭਾਗ 'ਚ ਦੇਖ ਲਿਓ, ਅੱਜ ਦੀ ਤਰੀਕ 'ਚ ਮਾਸਟਰਾਂ 'ਚ ਦੇਖ ਲਿਓ, ਅੱਜ ਦੀ ਤਰੀਕ 'ਚ ਹੋਰ ਵਿਭਾਗਾਂ 'ਚ ਦੇਖ ਲਿਓ, ਜਿਹੜੀਆਂ ਵੀ ਖਾਲੀ ਪੋਸਟਾਂ ਭਰੀਆਂ ਨੇ, ਨਵੀਂ ਕੋਈ ਨੌਕਰੀ ਪੈਦਾ ਨਹੀਂ ਹੋਈ ਪੰਜਾਬ 'ਚ ਜੀ। ਖਾਲੀ ਪੋਸਟਾਂ ਭਰੀਆਂ ਨੇ ਆਮ ਆਦਮੀ ਪਾਰਟੀ ਨੇ 1.5 ਸਾਲ 'ਚ। ਉਹ ਜਿੰਨੀਆਂ ਪੋਸਟਾਂ ਭਰੀਆਂ ਨੇ, ਬਹੁ ਗਿਣਤੀ ਰਾਜਸਥਾਨ ਨੂੰ, ਹਰਿਆਣੇ ਨੂੰ, ਹਿਮਾਚਲ ਨੂੰ, ਦਿੱਲੀ ਨੂੰ ਜਾਂ ਹੋਰਨਾਂ ਵੀ ਕੋਈ ਸੂਬਿਆਂ ਦੇ ਮੁੰਡਿਆਂ ਨੂੰ ਤੇ ਕੁੜੀਆਂ ਨੂੰ ਮਿਲੀ ਆ। ਪੰਜਾਬ ਉਹਨਾਂ 'ਚ ਖਾਲੀ ਸਾਬਤ ਹੁੰਦਾ ਜਾ ਰਿਹਾ। ਇਹੀ ਫਿਕਰ ਬੋਰਡ ਕਾਰਪੋਰੇਸ਼ਨਾਂ 'ਚ ਖੜਾ ਕਿ ਕੀ ਇਹ 6300 ਦੀ ਭਰਤੀ 'ਚੋਂ
6000 ਵੀ ਬੰਦਾ ਪੰਜਾਬ ਦਾ ਹੋਊਗਾ ਜਾਂ ਫਿਰ ਇਹ 'ਚ ਬਹੁ ਗਿਣਤੀ ਬਾਹਰ ਲਿਆਉਣਗੇ ਫਿਕਰ ਖੜਾ। ਵੈਸੇ ਤਾਂ 6300 ਦੇ 63 ਤੋਂ ਪਹਿਲ ਪੰਜਾਬ ਦੀ ਬਣਦੀ ਹੈ। ਬਿਲਕੁਲ ਬਣਦੀ ਹੈ, ਕਿਉਂ ਨਹੀਂ ਬਣਦੀ? ਸੂਬਾ ਸਾਡਾ, ਖਜ਼ਾਨਾ ਸਾਡਾ, ਟੈਕਸ ਪੇਅਰ ਅਸੀਂ, ਸਰਕਾਰ ਸਾਡੀ, ਸਾਡੇ ਜਨਾਬ ਨਾਲ। ਜੇ ਪੰਜਾਬ ਦੇ ਖਜ਼ਾਨੇ ਤੋਂ ਬਾਹਰ ਲਿਆ ਕੇ ਜਹਾਜ਼ ਉਡਾ ਸਕਦੇ ਆ, ਹਾਂਜੀ, ਤੇ ਬਾਹਰ ਲਿਆ ਕੇ ਨੌਕਰੀਆਂ ਨਹੀਂ ਲੈ ਸਕਦੇ, ਐਂ ਹੋਊਗਾ ਬਦਲਾਅ ਤਾਂ ਇਸੇ ਨੂੰ ਕਹਿੰਦੇ ਆ। ਸ਼ਰਮਾ ਜੀ, ਤੁਸੀਂ ਸ਼ੁਰੂਆਤ ਸਰਕਾਰ ਦੀ ਸਲਾਹ ਤੋਂ ਕੀਤੀ ਸੀ, ਪਰ ਸਰਕਾਰ ਦਾ ਚਿੱਠਾ ਸਾਰਾ ਕੱਚਾ ਖੋਲ ਕੇ ਰੱਖਤਾ ਕਿ ਵਾਕਈ ਬੇਸ਼ੱਕ ਕਦਮ ਸ਼ਲਾਘਾਯੋਗ ਆ, ਪਰ ਕਿਉਂਕਿ ਪੁਰਾਣੇ ਪੱਟੇ ਕਦਮ ਕੁਝ ਸ਼ੱਕੀ ਰਹੇ ਆ, ਇਸ ਕਰਕੇ ਇਹਦੇ 'ਚ ਵੀ ਸੰਭਾਵਨਾ ਤੋਂ ਭੱਜਿਆ ਨਹੀਂ ਜਾ ਸਕਦਾ। ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ। ਤੁਸੀਂ ਇੱਕ ਦਿਨ ਸੰਸਕ੍ਰਿਤ ਦਾ ਲਫ਼ਜ਼ ਵਰਤਿਆ ਸੀਗਾ ਜਦੋਂ G20 ਸੰਮੇਲਨ ਹੋ ਰਿਹਾ ਸੀ, ਵਾਸੂਦੇਵ ਕੁਟੁੰਬ, ਏਦਾਂ ਦਾ ਕੁਛ ਸ਼ਬਦ ਵਰਤਿਆ ਗਿਆ ਸੀਗਾ ਜਦੋਂ ਇਹਨਾਂ ਨੇ ਉਹਦੇ ਨਾਲ ਕਹਿੰਦੇ ਕਮਲ ਦਾ ਫੁੱਲ ਬਣਿਆ ਹੋਇਆ ਸੀਗਾ। ਪਰ ਕਿਉਂਕਿ ਉਹ ਚਲੋ ਸਮਾਗਮ ਜੇ ਵਿਰੋਧੀ ਧਿਰਾਂ ਉਹਦੇ ਤੇ ਬੋਲਣ ਜੋਗੀਆਂ ਨਹੀਂ ਸੀ, ਨਹੀਂ ਤਾਂ ਫਿਰ ਹੋਰ ਰੌਲਾ ਪੈ ਜਾਣਾ ਸੀਗਾ ਕਿ ਬਈ ਇਹ ਤਾਂ ਦੇਸ਼ ਵਿਰੋਧੀ ਆ। ਪਹਿਲਾਂ ਹੀ ਉਹਨਾਂ ਨੇ ਤਾਂ ਪੰਗਾ ਲੈ ਲਿਆ ਇੰਡੀਆ ਨਾਂ ਰੱਖ ਕੇ। ਤੇ ਪਰ ਹੁਣ ਕਹਿੰਦੇ ਆ ਵੀ ਚਲੋ ਉਹ ਤਾਂ ਜਿਹੜੀਆਂ ਗੱਲਾਂ ਹੋਈਆਂ ਲੰਘੀਆਂ ਬੀਤੀਆਂ, ਪਰ ਨਵੀਂ ਸੰਸਦ ਦੇ ਵਿੱਚ ਕਹਿੰਦੇ ਵੀ ਜਿਹੜੇ ਅਧਿਕਾਰੀ ਨੇ ਕੰਮ ਕਰਨਗੇ, ਜਦੋਂ ਕੰਮਕਾਰ ਚੱਲੂਗਾ ਜਾਂ ਵੈਸੇ ਵੀ, ਤਾਂ ਉਹਦੇ 'ਚ ਜਦੋਂ ਉਹਨਾਂ ਦੇ ਕਮੀਜ਼ਾਂ ਪਾਉਣਗੇ ਉਹ, ਤਾਂ ਉਹਨਾਂ ਦੇ ਉੱਤੇ ਕਮਲ ਦਾ ਫੁੱਲ ਬਣਿਆ ਹੋਊਗਾ। ਸ਼ਰਮਾ ਜੀ। ਬਿਲਕੁਲ ਪ੍ਰਵੀਨ ਜੀ, ਆਪਣੇ ਸਰੋਤਿਆਂ ਦਰਸ਼ਕਾਂ ਦੇ ਧਿਆਨ 'ਚ ਹੋਏਗੀ ਗੱਲ ਕਿ ਜਦੋਂ ਸੈਸ਼ਨ ਦੀ ਤਰੀਕ ਐਲਾਨੀ ਗਈ ਸੀ, ਹਾਂਜੀ, ਆਪਾਂ ਉਸ ਦਿਨ ਏਜੰਡੇ ਨੂੰ ਲੈ ਕੇ ਗੱਲ ਕਰ ਰਹੇ ਸੀ, ਔਰ ਉਹ ਏਜੰਡਾ ਅੱਜ ਵੀ ਗੁਪਤ ਹੈ ਜੀ। ਅੱਜ ਦੀ ਤਰੀਕ 'ਚ ਵੀ ਜਦੋਂ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ, ਤਦ ਵੀ ਦੇਸ਼ ਦੀ ਸੰਸਦ ਲਈ ਚੁਣੇ ਗਏ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਾਂ ਨੂੰ ਅਜੇ ਤੱਕ ਜਾਣਕਾਰੀ ਨਹੀਂ, ਚਾਹੇ ਉਹ ਮੈਂਬਰ ਭਾਜਪਾ ਨਾਲ ਸੰਬੰਧਿਤ ਹੋਣ, ਚਾਹੇ ਉਹ ਮੋਦੀ ਦੀ ਕੈਬਨਿਟ ਦਾ ਵੀ ਹਿੱਸਾ ਹੋਣ, ਜਾਂ ਸੰਸਦੀ ਮਾਮਲਿਆਂ ਦੇ ਮੰਤਰੀ ਹੋਣ, ਉਹਨਾਂ ਨੂੰ ਵੀ ਜਾਣਕਾਰੀ ਨਹੀਂ ਕਿ ਏਜੰਡਾ ਕੀ ਹੋਊਗਾ 18 ਤੋਂ 22 ਤਰੀਕ ਤੱਕ ਵਾਲੇ 5 ਦਿਨ ਦੇ ਸੈਸ਼ਨ 'ਚ। ਪਰ ਉਸੇ ਦਿਨ ਆਪਾਂ ਇਹ ਚਰਚਾ ਕੀਤੀ ਸੀ ਕਿ 18 ਤਰੀਕ ਨੂੰ ਸੈਸ਼ਨ ਸ਼ੁਰੂ ਤਾਂ ਪੁਰਾਣੀ ਸੰਸਦ 'ਚ ਹੋਊਗਾ, ਪਰ 19 ਤਰੀਕ ਨੂੰ ਨਵੀਂ ਚਲਾ ਜਾਊਗਾ ਜੀ। ਸੋ ਬਿਲਕੁਲ ਜੀ ਉਹੀ ਰੂਪਰੇਖਾ ਸਾਹਮਣੇ ਆ ਗਈ ਆ। ਠੀਕ ਹੈ। 18 ਤਰੀਕ ਨੂੰ ਪੁਰਾਣੀ ਸੰਸਦ ਚੋਂ ਉਦਘਾਟਨੀ ਸੈਸ਼ਨ ਸ਼ੁਰੂਆਤ ਕਰਕੇ 19 ਤਰੀਕ ਨੂੰ ਇਸ ਸੈਸ਼ਨ ਨੂੰ ਨਵੇਂ ਸੰਸਦੀ ਭਵਨ 'ਚ ਲਿਆਇਆ ਜਾਊਗਾ। ਕਹਿੰਦੇ ਜੀ ਉਦੋਂ ਗਣੇਸ਼ ਚਤੁਰਥੀ ਆ, ਇਸ ਲਈ ਅਸੀਂ ਉੱਥੋਂ ਸ਼ੁਰੂਆਤ ਕਰਨੀ ਆ ਕਿ 18 ਸਤੰਬਰ ਨੂੰ ਮਤਲਬ ਪੁਰਾਣੇ 'ਚੋਂ ਸ਼ੁਰੂ ਕਰੋ, 19 ਸਤੰਬਰ ਨੂੰ ਗਣੇਸ਼ ਚਤੁਰਥੀ ਵਾਲੇ ਦਿਨ ਉਧਰ ਸ਼ਿਫਟ ਕਰ ਲਓ। ਉਸੇ ਦਿਨ ਨਵੇਂ ਸੰਸਦ ਭਵਨ ਦੇ ਵਿੱਚ ਮਤਲਬ ਕਿ ਸੈਸ਼ਨ ਸ਼ੁਰੂ ਹੋ ਜਾਊਗਾ। ਤੁਹਾਡੇ ਧਿਆਨ 'ਚ ਹੋਣਾ ਕਿ 28 ਮਈ ਨੂੰ ਨਰਿੰਦਰ ਮੋਦੀ ਨੇ ਨਵੀਂ ਸੰਸਦ ਦੀ ਇਮਾਰਤ ਦਾ ਉਦਘਾਟਨ ਕੀਤਾ ਸੀ। ਉਸ ਉਦਘਾਟਨ ਨੂੰ ਲੈ ਕੇ ਵੀ ਕਈ ਸਵਾਲ ਖੜੇ ਹੋ ਗਏ ਸੀ। ਪਰ ਅੱਜ ਆਪਾਂ ਜਿਹੜੀ ਗੱਲ ਕਰਨ ਲਈ ਬੈਠੇ ਹਾਂ ਕਿ ਆਪਾਂ ਪਹਿਲਾਂ ਵੀ ਸ਼ਾਇਦ ਇੱਕ ਦੋ ਵਾਰ ਗੱਲ ਕੀਤੀ ਹੈ ਕਿ ਮਾਇਆਵਤੀ ਦੀ ਸਰਕਾਰ ਸੀ ਯੂਪੀ ਦੇ ਵਿੱਚ। ਠੀਕ ਹੈ ਜੀ। ਤੇ ਉਹਨੇ ਸੜਕਾਂ, ਗਲੀਆਂ, ਮੁਹੱਲਿਆਂ, ਪਾਰਕਾਂ, ਹਰ ਥਾਵਾਂ ਤੇ ਹਾਥੀ ਲਵਾਤਾ ਸੀ। ਤੇ ਉਹੀ ਵਰਤਾਰਾ ਭਾਜਪਾ ਕਰਦੀ ਜਾ ਰਹੀ ਆ। ਮੌਕਾ ਮਿਲੇ ਅਯੋਧਿਆ ਦੇ ਵਿੱਚ ਚੌਂਕ ਬਣਾਉਣ ਦਾ ਮੌਕਾ ਮਿਲੇ, ਕਮਲ ਦਾ ਫੁੱਲ ਹੈ ਨਾ। ਤੇ ਇੱਥੇ ਜੀ ਹੁਣ ਕਹਿੰਦੇ ਜੀ ਕਿ G20 ਸੰਮੇਲਨ, ਉਹਦੇ ਲੋਗੋ ਦੇ ਵਿੱਚ ਵੀ ਕਮਲ ਦਾ ਫੁੱਲ, ਤੇ ਤਾਂ ਵੀ ਢਿੱਡ ਨਹੀਂ ਭਰਿਆ। ਅਗਲੇ ਕਹਿੰਦੇ ਕਿ ਜੀ ਆ ਨਵੀਂ ਸੰਸਦ ਦੇ ਵਿੱਚ ਜਿਹੜੇ ਅਧਿਕਾਰੀ ਆਉਣਗੇ ਉਹ ਗੁਲਾਬੀ ਕਮਲ ਦੇ ਫੁੱਲਾਂ ਵਾਲੀਆਂ ਕਮੀਜ਼ਾਂ ਪਾ ਕੇ ਆਉਣਗੇ। ਠੀਕ ਹੈ। ਇਹ ਡਰੈਸ ਕੋਡ ਬਣਾਇਆ ਜੀ। ਅੱਛਾ। ਦੋ ਚੀਜ਼ਾਂ ਨੇ। ਨਵੀਂ ਸੰਸਦ ਦੇ ਵਿੱਚ 3 ਤਰ੍ਹਾਂ ਦੀਆਂ ਤੈਨਾਤੀਆਂ ਹੋਣੀਆਂ। ਇੱਕ ਅਧਿਕਾਰੀ ਪੱਧਰ ਦੀਆਂ, ਹਾਂਜੀ, ਇੱਕ ਜਿਹੜੇ ਮਤਲਬ ਕਿ ਮਾਰਸ਼ਲ ਹੁੰਦੇ ਨੇ ਉਹਨਾਂ ਦੇ ਪੱਧਰ ਦੀਆਂ, ਤੀਸਰੀ ਆ ਸੁਰੱਖਿਆ ਦਸਤਿਆਂ ਦੇ ਪੱਧਰ ਦੀਆਂ। ਜੇਕਰ ਮੈਂ ਪੜਾਅ ਦਰ ਪੜਾਅ ਗੱਲ ਕਰਾਂ ਤਾਂ ਜਿਹੜੇ ਤਾਂ ਅਧਿਕਾਰੀ ਤੈਨਾਤ ਹੋਣੇ ਆ, ਮੁਲਾਜ਼ਮ ਵੱਡੇ ਅਹੁਦਿਆਂ ਤੇ ਜਿਹੜੇ ਲੈ ਕੇ ਉਹ ਸਾਰਾ ਪ੍ਰਬੰਧ ਲਿਖਣ ਪੜ੍ਹਨ ਸਾਰਾ ਦੇਖ ਰੇਖ ਕਰਨੇ ਆ, ਤਾਂ ਉਹਨਾਂ ਦੀ ਬਕਾਇਦਾ ਡਰੈਸ ਕੋਡ ਤੈਅ ਕੀਤੀ ਗਈ ਹੈ ਜੀ। ਔਰ ਇਹ ਡਰੈਸ ਕੋਡ ਤੈਅ ਕਰਨ ਲਈ ਲੋਕ ਸਭਾ ਸਕੱਤਰੇਤ ਵੱਲੋਂ ਅੰਦਰੂਨੀ ਇੱਕ ਸੂਚਨਾ ਜਾਰੀ ਕੀਤੀ ਗਈ ਹੈ। ਜਨਤਕ ਸੂਚਨਾ ਨਹੀਂ ਹੈ, ਇੱਕ ਅੰਦਰੂਨੀ ਸੂਚਨਾ। ਠੀਕ ਹੈ ਜੀ। ਉਹ ਸੂਚਨਾ ਦੇ ਹਵਾਲੇ ਨਾਲ ਜਿਹੜੇ ਤੱਥ ਮੇਰੇ ਕੋਲ ਨੇ, ਉਹ ਤੱਥ ਇਸ ਗੱਲ ਦੇ ਦਮ ਭਰਦੇ ਨੇ ਕਿ ਉੱਚ ਅਫਸਰਾਂ ਤੋਂ ਲੈ ਕੇ ਨਵੀਂ ਸੰਸਦ 'ਚ ਤੈਨਾਤ ਹੋਣ ਵਾਲੇ ਆਮ ਅਧਿਕਾਰੀਆਂ ਲਈ ਬਕਾਇਦਾ ਡਰੈਸ ਕੋਡ ਬਣਾਇਆ ਗਿਆ ਕਿ ਤੁਸੀਂ ਭਾਈ ਖਾਕੀ ਰੰਗ ਦੀ ਪੈਂਟ ਪਾਓਗੇ ਹੁਣ। ਠੀਕ ਹੈ ਜੀ। ਖਾਕੀ ਰੰਗ ਦੀ ਪੈਂਟ, ਯਾਦ ਹੋਣਾ ਨਿੱਕਰ ਤੋਂ ਪੈਂਟ ਬਣ ਗਈ ਹੁਣ RSS ਦੀ ਖਾਕੀ ਜੀ। ਪਹਿਲਾਂ ਖਾਕੀ ਨਿੱਕਰ ਪਾਉਂਦੇ ਸੀ ਇਹ, ਤੇ ਹੁਣ ਖਾਕੀ ਪੈਂਟ ਪਾਉਂਦੇ ਨੇ। ਉਹ ਖਾਕੀ ਪੈਂਟ ਹੁਣ ਭਾਰਤ ਦੇ ਸੰਸਦ ਦੇ ਵਿੱਚ ਤੈਨਾਤ ਹੋਣ ਵਾਲੇ ਅਧਿਕਾਰੀ ਪਾਉਣਗੇ। ਮਤਲਬ ਉਹਨੂੰ RSS ਦਾ ਰੂਪ ਰੰਗ ਵੀ ਦੇਣਾ।
ਫਿਰ ਉਹਨੂੰ ਪਾਰਟੀ ਦਾ ਰੰਗ ਚੜਾਉਣਾ। ਇਸ ਲਈ ਉੱਪਰੋਂ ਜਿਹੜਾ ਉਹ ਪੈਂਟ ਦੇ ਉੱਪਰੋਂ ਝੱਗਾ ਪਾਉਣ, ਉਹ ਚਾਹੇ ਚਿੱਟੇ ਮਤਲਬ ਕਿ ਉਹਦੇ ਵਾਲਾ ਹੋਵੇ, ਪਰ ਉਹਦੇ ਉੱਤੇ ਜਿਹੜਾ ਛਾਪਾ ਹੋਊਗਾ ਉਹ ਗੋਲ ਚੱਕਰਾਂ ਦੇ ਵਿੱਚ ਗੁਲਾਬੀ ਰੰਗ ਦੇ ਫੁੱਲਾਂ ਬਣੀਆਂ ਕਮੀਜ਼ਾਂ ਹੋਣਗੀਆਂ। ਠੀਕ ਹੈ। ਦੱਸਣ ਵਾਲਿਆਂ ਨੇ ਸਾਨੂੰ ਕਮੀਜ਼ਾਂ ਦੇ ਸੈਂਪਲ ਵੀ ਭੇਜੇ ਨੇ, ਕਿਹਾ ਚੱਕੋ ਬਾਈ ਆਹ ਕਮੀਜ਼ਾਂ ਪਾਉਣੀਆਂ ਨੇ ਅਸੀਂ। ਸੋ ਜੀ ਗੁਲਾਬੀ ਰੰਗ ਦੇ ਫੁੱਲ ਬਣੇ ਹੋਣਗੇ, ਕਮਲ ਦੇ ਫੁੱਲ। ਠੀਕ ਹੈ ਜੀ। ਸੋ ਖਾਕੀ ਪੈਂਟ ਤੇ ਗੂੜੇ ਗੁਲਾਬੀ ਰੰਗ ਦੀਆਂ ਕਮਲ ਦੇ ਫੁੱਲ ਵਾਲੀਆਂ ਕਮੀਜ਼ਾਂ ਤੇ ਉੱਪਰੋਂ ਜੈਕਟ ਪਾਈ ਹੋਊਗੀ ਲਾਈਟ ਗੁਲਾਬੀ ਰੰਗ ਦੀ। ਸੋ ਜੀ ਆਹ ਡਰੈਸ ਕੋਡ ਬਣਾਇਆ ਗਿਆ। ਇਸੇ ਤਰ੍ਹਾਂ ਮਤਲਬ ਕਿ ਨਵੀਂ ਸੰਸਦ ਦੇ ਵਿੱਚ ਜਿਹੜੇ ਮਾਰਸ਼ਲ ਤਾਇਨਾਤ ਹੋਣਗੇ ਉਹਨਾਂ ਦੇ ਲਈ ਕਿਹਾ ਗਿਆ ਕਿ ਮਣੀਪੁਰੀ ਪੱਗ ਬੰਨਣੀ ਪਊਗੀ ਜੀ ਉਹਨਾਂ ਨੂੰ, ਉਹ ਉਸ ਰੂਪ ਚ ਆਉਣਗੇ। ਜਾਂ ਫਿਰ ਜਿਹੜੇ ਸੁਰੱਖਿਆ ਦਸਤੇ ਤਾਇਨਾਤ ਹੁੰਦੇ ਆ, ਹੁਣ ਤੱਕ ਅਸੀਂ ਦੇਖਦੇ ਆਏ ਪ੍ਰਵੀਨ ਜੀ, ਜਿਹੜੇ BVIP ਜਾਂ BIP ਜਾਂ ਸੰਸਦ ਚ ਜਾਂ ਇਹਨਾਂ ਲੀਡਰਾਂ ਦੇ ਨਾਲ ਜਿਹੜੇ ਸੁਰੱਖਿਆ ਦਸਤੇ ਤਾਇਨਾਤ, ਉਹਨਾਂ ਨੇ ਜਿਵੇਂ ਸਪਾਰੀ ਸੂਟ ਪਾਏ ਹੁੰਦੇ ਆ ਨਾ, ਹੁਣ ਉਹਨਾਂ ਦੀ ਉਹ ਡਰੈਸ ਵੀ ਖਤਮ ਕਰਤੀ। ਉਹਨਾਂ ਦੀ ਫੌਜੀਆਂ ਵਰਗਾ ਪਹਿਰਾਵਾ ਹੋਊਗਾ ਹੁਣ ਉਹਨਾਂ ਸਾਰਿਆਂ ਦਾ। ਜੀ ਜੀ। ਸੋ ਇਸ ਤਰੀਕੇ ਦੇ ਵਿੱਚੋਂ ਸਭ ਤੋਂ ਅਹਿਮ ਹੈ ਕਿ ਜਿਹੜੇ ਅਧਿਕਾਰੀ ਹੋਣਗੇ ਉਹ ਕਮਲ ਦੇ ਫੁੱਲ ਵਾਲੀਆਂ ਕਮੀਜ਼ਾਂ ਪਾਉਣਗੇ। ਇੱਥੋਂ ਅੰਦਾਜ਼ਾ ਲਾ ਲਓ। ਸੋ ਇਹ 4 ਮੰਜ਼ਿਲਾ ਬਿਲਡਿੰਗ ਹੈ ਜੀ ਨਵੀਂ, ਜਿਹੜੀ ਮਤਲਬ ਨਵੀਂ ਸੰਸਦ ਹੈ ਸਾਡੀ, ਹੈ ਨਾ। ਇਹਦਾ ਕਹਿੰਦੇ ਖਾਸ ਗੱਲ ਇਹ ਹੈ ਕਿ ਭੁਚਾਲ ਦਾ ਇਹਦੇ ਪਰ ਅਸਰ ਨਹੀਂ ਹੁੰਦਾ, ਔਰ 64,500 ਵਰਗ ਮੀਟਰ ਦੀ ਆ, ਮਤਲਬ ਪੁਰਾਣੀ ਸੰਸਦ ਨਾਲੋਂ 17,000 ਵਰਗ ਮੀਟਰ ਵੱਡੀ ਆ। ਤੇ 3 ਦਰਵਾਜ਼ੇ ਨੇ ਜੀ, ਗਿਆਨ ਦਰਵਾਜ਼ਾ, ਸ਼ਕਤੀ ਦਰਵਾਜ਼ਾ ਤੇ ਕਰਮ ਦਰਵਾਜ਼ਾ। ਇਹਨਾਂ ਦੇ ਵਿੱਚੋਂ ਜੇ ਗਿਆਨ, ਕਰਮ ਤੇ ਸ਼ਕਤੀ ਲੱਭ ਜਵੇ ਤਾਂ ਦੱਸ ਦਿਓ, ਕਿਉਂਕਿ ਵਿਰੋਧੀ ਤਾਂ ਕਹਿੰਦੇ ਜੀ ਇੱਥੋਂ ਭਾਜਪਾ ਹੀ ਲੱਭਣੀ ਆ ਅਜੇ ਤਾਂ। ਉਹ ਕਹਿੰਦੇ ਕਿ ਨਵੀਂ ਸੰਸਦ ਸਾਰੇ ਸੰਸਦ ਮੈਂਬਰਾਂ ਲਈ ਹੁੰਦੀ ਹੈ, ਕਿਸੇ ਇੱਕ ਪਾਰਟੀ ਲਈ ਥੋੜਾ, ਕਿਸੇ ਇੱਕ ਸੋਚ ਲਈ ਥੋੜਾ, ਦੇਸ਼ ਦੀ ਸੋਚ ਦਾ ਸਥਾਨ ਹੈ। ਸੋ ਤੁਸੀਂ ਕਾਂਗਰਸ ਤੇ ਵਿਰੋਧੀ ਦਲਾਂ ਨੇ ਸਵਾਲ ਖੜਾ ਕੀਤਾ ਪ੍ਰਵੀਨ ਜੀ। ਉਹ ਕਹਿੰਦੇ ਜੀ ਸਾਨੂੰ ਇਹ ਦੱਸ ਦਿਓ ਬਸ ਕਿ ਨਵੀਂ ਸੰਸਦ ਦੇ ਵਿੱਚ ਜਿਹੜੀਆਂ ਵਰਦੀਆਂ ਲਾਈਆਂ ਜਾ ਰਹੀਆਂ, ਜਿਹੜਾ ਪਹਿਰਾਵਾ ਲਾਇਆ ਜਾ ਰਿਹਾ, ਉਹਦੇ ਵਿੱਚ ਕਮਲ ਦਾ ਫੁੱਲੇ ਕਿਉਂ ਆ? ਕੋਈ ਹੋਰ ਫੁੱਲ ਨਹੀਂ ਹੈਗਾ ਦੇਸ਼ ਖੜਦਾ ਜੀ? ਸਹੀ ਹੈ। ਜਾਂ ਉਹਦੇ ਪਰ ਸ਼ੇਰ ਦੀ, ਚਿੱਤੇ ਦੀ ਜਾਂ ਮੋਰ ਦੀ ਉਹਦੀ ਫੋਟੋ ਕਿਉਂ ਨਾ ਲੱਗੀ? ਕਮਲ ਦਾ ਫੁੱਲੇ ਕਿਉਂ ਲੱਗਿਆ? ਉਹ ਕਹਿੰਦੇ ਤੁਸੀਂ ਤਾਂ G20 ਨਹੀਂ ਛੱਡਿਆ, ਉਹ ਚ ਵੀ ਕਮਲ ਦਾ ਫੁੱਲ। ਕਹਿੰਦੇ ਦੱਸ ਦਿਓ ਸਾਨੂੰ ਕਿ ਕੀ ਕਮਲ ਦਾ ਫੁੱਲ ਰਾਸ਼ਟਰੀ ਫੁੱਲ ਹੈ? ਸੋ ਮੈਨੂੰ ਲੱਗਦਾ ਕਾਂਗਰਸ ਨੇ, ਵਿਰੋਧੀ ਦਲਾਂ ਨੇ ਇਹ ਸਵਾਲ ਪੁੱਛ ਕੇ ਕਿ ਕੀ ਇਹ ਰਾਸ਼ਟਰੀ ਫੁੱਲ ਹੈ, ਬੀਜੇਪੀ ਨੂੰ ਇੱਕ ਹੋਰ ਲੋਕ ਸਭਾ ਚ, ਰਾਜ ਸਭਾ ਚ ਏਜੰਡਾ ਲਿਆਉਣ ਦਾ ਥਾਂ ਦਿੱਤਾ ਕਿ ਭਾਈ ਹੁਣ ਇਹ ਵੀ ਏਜੰਡਾ ਲਿਆਓ, ਕਮਲ ਦੇ ਫੁੱਲ ਨੂੰ ਰਾਸ਼ਟਰੀ ਫੁੱਲ ਦਾ ਦਰਜਾ ਦੇ ਦਿਓ। ਸੋ ਹੁਣ ਇਸ ਮੁੱਦੇ ਤੇ ਵੀ ਆ ਸਕਦੇ ਨੇ। ਸੋ ਉਹਨਾਂ ਨੇ ਹਰ ਚੀਜ਼ ਦਾ ਹਥਿਆਰ ਬਣਾਉਣਾ ਹੁੰਦਾ, ਪਰ ਇਹ ਸਭ ਦੇ ਵਿਚਾਲੇ ਸੋਨੀਆ ਗਾਂਧੀ ਦੀ ਚਿੱਠੀ ਖਾਸੀ ਚਰਚਾ ਚ ਹੈ, ਜਿਹੜੀ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਇਸ 5 ਰੋਜ਼ਾ ਵਿਸ਼ੇਸ਼ ਸੈਸ਼ਨ ਦੇ ਲਈ ਲਿਖੀ ਸੀ ਕਿ 9 ਏਜੰਡਿਆਂ ਚ, ਜਿਨ੍ਹਾਂ ਚ ਉਹਨਾਂ ਨੇ ਗੱਲ ਕੀਤੀ ਸੀ ਕਿ ਮਹਿੰਗਾਈ ਤੇ ਗੱਲ ਕਰੋ, ਮਣੀਪੁਰ ਤੇ ਗੱਲ ਕਰੋ, ਭਾਰਤ ਚੀਨ ਦੇ ਜਿਹੜੇ ਟਕਰਾਵ ਨੇ ਉਹਦੇ ਉੱਪਰ ਗੱਲ ਕਰੋ, ਉਹਨਾਂ ਤੇ ਬਹਿਸ ਕਰਾਓ, ਪਰ ਉਹਦਾ ਕੋਈ ਜਵਾਬ ਨਹੀਂ। ਜਵਾਬ ਆ ਰਿਹਾ ਜੀ ਅੰਦਰੂਨੀ ਗੁਪਤ ਚਿੱਠੀਆਂ ਦੇ ਰਾਹੀਂ ਕਿ ਭਾਈ ਕਮਲ ਦੇ ਫੁੱਲਾਂ ਵਾਲੀਆਂ ਕਮੀਜ਼ਾਂ ਪਾਓ ਤੇ ਖਾਕੀ ਪੈਂਟ ਪਾਓ। ਆਹ ਹੋਊਗਾ ਜੀ ਨਵੀਂ ਸੰਸਦ ਦਾ ਸਰੂਪ। ਜੀ ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਇਸੇ ਨਾਲ ਦੀ ਵੀ ਕਰ ਲਈਏ। ਕਹਿੰਦੇ ਇੱਕ ਦੇਸ਼ ਇੱਕ ਚੋਣ ਤੋਂ ਬਾਅਦ ਹੁਣ ਇੱਕ ਦੇਸ਼ ਇੱਕ ਵੋਟਰ ਸੂਚੀ ਦੀ ਵੀ ਤਿਆਰੀ ਹੈ ਸ਼ਰਮਾ ਜੀ। ਹਾਂ ਬਿਲਕੁਲ ਜੀ। ਇਹ ਇੱਕ ਪਾਸਿਓਂ ਇੱਕ ਦੇਸ਼ ਇੱਕ ਚੋਣ ਨੂੰ ਲੈ ਕੇ ਸਰਕਾਰ ਜੋ ਜਚਾਉਣਾ ਚਾਹੁੰਦੀ ਹੈ, ਉਹਦੇ ਪਰ ਸਵਾਲ ਖੜੇ ਹੋ ਰਹੇ ਨੇ। ਹਾਂਜੀ, ਕਿ ਤੁਸੀਂ ਖਰਚਾ ਬਚਾਉਣ ਦੀ ਕਵਾਇਦ ਕਰ ਰਹੇ ਹੋ। ਏਦਾਂ ਨਹੀਂ ਹੋਊਗਾ ਜੇ 3 ਚੋਣਾਂ 4 ਚੋਣਾਂ ਮਿਲ ਕੇ ਕਰਾਓਗੇ, ਖਰਚੇ ਤਾਂ ਵੀ ਹੋਣਗੇ। ਉਲਟਾ ਉਹਨਾਂ ਦੇ ਪ੍ਰਬੰਧਨਾਂ ਲਈ, ਮਸ਼ੀਨਾਂ ਲਈ, ਸਾਰੇ ਚੀਜ਼ਾਂ ਲਈ, ਉਹਨਾਂ ਦੀ ਸੰਭਾਲ ਲਈ ਹੋਊਗਾ। ਕੀ ਤੁਸੀਂ ਪੂਰੇ ਮੁਲਕ 'ਚ ਇੱਕੋ ਹਫ਼ਤੇ ਚੋਣ ਕਰਾ ਸਕਦੇ ਹੋ? ਜੇ ਤਾਂ ਇੱਕ ਹਫ਼ਤੇ ਚੋਣ ਕਰਾ ਸਕਦੇ ਹੋ ਫਿਰ ਤਾਂ ਠੀਕ ਹੈ। ਜੇ ਪੜਾਵਾਂ 'ਚ ਕਰਾਉਣੀ ਹੈ ਫਿਰ ਤਾਂ ਵੱਖ-ਵੱਖ ਚੋਣਾਂ ਵਰਗਾ ਹੀ ਹਾਲ ਹੋਊਗਾ ਜੀ। ਸੋ ਇਹ ਸਾਰੇ ਵਰਤਾਰੇ ਦੇ ਵਿਚਾਲੇ ਇੱਕ ਨਵੀਂ ਖਬਰ ਨਿਕਲ ਕੇ ਆਈ ਕਿ ਹੁਣ ਇੱਕ ਦੇਸ਼ ਇੱਕ ਚੋਣ ਦੇ ਨਾਲ ਹੁਣ ਇੱਕ ਦੇਸ਼ ਇੱਕ ਵੋਟਰ ਸੂਚੀ ਹੋਊਗੀ। ਹਾਂ, ਵੋਟਰ ਸੂਚੀ ਦਾ ਮਤਲਬ ਇਹ ਨਹੀਂਗਾ ਕਿ ਤੁਹਾਡੀ ਵੋਟ ਜਿੱਥੇ ਬਣੀ ਹੈ ਤੁਸੀਂ ਕਿਤੇ ਵੀ ਜਾ ਕੇ ਪਾ ਸਕਦੇ ਹੋ। ਜਿਵੇਂ ਕਹਿੰਦੇ ਸੀ ਨਾ ਕਿ ਪੂਰਾ ਦੇਸ਼ ਮੰਡੀ ਬਣਾ ਦੇਣਾ ਸੀ ਕਿ ਕਿਸਾਨ ਚਾਹਵੇ ਪੰਜਾਬ ਦਾ ਤੇ ਜਾ ਕੇ ਗੁਜਰਾਤ ਫਸਲ ਵੇਚ ਲਵੇ। ਉਹਨੂੰ ਪਤਾ ਹੈ ਕਿ ਫਸਲ ਇੱਥੋਂ ਚੱਕ ਕੇ ਤਾਂ ਵਪਾਰੀ ਉਹ ਲਿਜਾ ਸਕਦਾ, ਕਿਸਾਨ ਨਹੀਂ ਲਿਜਾ ਸਕਦਾ। ਇਸ ਲਈ ਸਭ ਨੂੰ ਸਮਝ ਆਉਂਦੀ ਸੀ ਉਹ ਕੀ ਹੈ। ਉਸੇ ਤਰ੍ਹਾਂ ਵੋਟਰ ਸੂਚੀ ਦਾ ਮਤਲਬ ਹੁਣ ਇਹ ਨਾ ਸਮਝ ਲਿਓ ਕਿ ਵੋਟ ਤੁਹਾਡੀ ਇੱਥੇ ਪੰਜਾਬ 'ਚ ਬਣੀ ਹੈ ਤੇ ਵੋਟ ਤੁਸੀਂ ਜਾ ਕੇ ਗੁਜਰਾਤ 'ਚ ਪਾ ਲਓਗੇ। ਹਾਂ, ਜਿਹਨਾਂ ਨੇ ਦੂਰੀ ਬਣਾਈ ਆ ਉਹ ਦੋ ਥਾਂ ਪਾ ਲੈਣ। ਪੜਾਵਾਂ 'ਚ ਵੋਟ ਹੋਣੀ ਤਾਂ ਉਹ ਪੈ ਜਾਣੀਆਂ ਕਿ ਯੂਪੀ ਬਿਹਾਰ ਵਾਲਿਆਂ ਲਈ ਭਾਈ ਵੋਟ ਪੰਜਾਬ 'ਚ ਵੀ ਬਣਾ ਲਓ, ਪੰਜਾਬ 'ਚ ਵੀ ਸਾਡੇ ਹਿਸਾਬ ਨਾਲ ਪਾ ਦਿਓ ਤੇ ਯੂਪੀ ਬਿਹਾਰ ਆ ਕੇ ਵੀ ਸਾਡੇ ਹਿਸਾਬ ਨਾਲ ਪਾ ਲਿਓ। ਉਹ ਵੱਖਰੀ ਗੱਲ ਹੈ ਕਿ 2 ਵੋਟਾਂ। ਕੇਜਰੀਵਾਲ ਦੀ ਘਰ ਵਾਲੀ ਵੀ ਇਸ ਮਸਲੇ 'ਚ ਉਲਝੀ ਹੋਈ ਹੈ 2 ਵੋਟਾਂ ਦੇ ਮਾਮਲੇ। ਪਰ ਇਹ ਨੀਤੀ ਆਯੋਗ ਦੀ
ਔਰ ਚੋਣ ਕਮਿਸ਼ਨ ਦੀ ਇੱਕ ਸਾਂਝੀ ਰਿਪੋਰਟ ਦੇ ਹਵਾਲੇ ਨਾਲ ਹੁਣ ਭਾਰਤੀ ਸਰਕਾਰ, ਕੇਂਦਰ ਸਰਕਾਰ ਇਸ ਪਹਿਲੂ ਤੇ ਗੌਰ ਕਰ ਰਹੀ ਆ ਕਿ ਕੀ ਸਾਨੂੰ ਪੂਰੇ ਦੇਸ਼ ਦੇ ਵਿੱਚ ਇੱਕ ਵੋਟਰ ਸੂਚੀ ਬਣਾ ਦੇਣੀ ਚਾਹੀਦੀ ਆ। ਭਾਵ ਲੋਕ ਸਭਾ, ਵਿਧਾਨ ਸਭਾ, ਨਗਰ ਪੰਚਾਇਤ, ਨਗਰ ਕੌਂਸਲ, ਨਗਰ ਨਿਗਮ ਜਾਂ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ, ਪੰਚਾਇਤੀ ਚੋਣਾਂ, ਇਹਨਾਂ ਸਾਰਿਆਂ ਲਈ ਅੱਡੋ-ਅੱਡ ਵੋਟਰ ਸੂਚੀਆਂ ਕਿਉਂ ਹੋਣ। ਪ੍ਰਵੀਨ ਜੀ, ਜਿਹੜੀਆਂ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਨੇ ਉਹ ਕੇਂਦਰੀ ਚੋਣ ਕਮਿਸ਼ਨ ਦੇ ਅਧੀਨ ਆਉਂਦੀਆਂ ਨੇ ਤੇ ਉਸ ਨਾਤੇ ਉਹਨਾਂ ਦੀ ਆਪਣੀ ਇੱਕ ਵੋਟਰ ਸੂਚੀ ਹੁੰਦੀ ਆ। ਤੇ ਪਰ ਜਿਹੜੀਆਂ ਮਤਲਬ ਸਥਾਨਕ ਸਰਕਾਰਾਂ ਦੀਆਂ ਚੋਣਾਂ ਨੇ, ਨਗਰ ਕੌਂਸਲ, ਨਗਰ ਨਿਗਮ ਦੀਆਂ ਜਾਂ ਪੰਚਾਇਤੀ ਚੋਣਾਂ ਨੇ, ਉਹ ਸੂਬਾਈ ਚੋਣ ਕਮਿਸ਼ਨ ਦੇ ਅਧੀਨ ਆਉਂਦੀਆਂ ਨੇ। ਸੋ ਇਸ ਲਈ ਉਹਨਾਂ ਨੂੰ ਅਧਿਕਾਰ ਹੈ ਕਿ ਉਹ ਆਪਣੀ ਵੋਟਰ ਸੂਚੀ ਆਪਣੇ ਢੰਗ ਨਾਲ ਤਿਆਰ ਕਰਦੇ ਨੇ। ਸੋ ਇਸ ਲਈ ਉਹਦੇ ਵਿੱਚ ਕਈ ਵਾਰ ਵਖਰੇਵਾਂ ਵੀ ਆ ਜਾਂਦਾ। ਮਤਲਬ ਜਿਹੜਾ ਬੰਦਾ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਵੋਟਾਂ ਦੇ ਵਿੱਚ ਚੜ੍ਹਾਈ ਕਰ ਚੁੱਕਿਆ ਹੁੰਦਾ, ਉਹ ਕਈ ਵਾਰ ਪੰਚਾਇਤੀ ਚੋਣਾਂ 'ਚ ਜਿਉਂਦਾ ਹੋ ਜਾਂਦਾ। ਹਾਂਜੀ, ਇਹ ਵੀ ਦੇਖਿਆ। ਜਾਂ ਕਈ ਵਾਰ ਜਿਹੜਾ ਬੰਦਾ ਅਸਲ 'ਚ ਜਿਉਂਦਾ ਹੁੰਦਾ, ਉਹ ਵੋਟਰ ਕਾਰਡ ਲੈ ਕੇ ਫਿਰੀ ਜਾਂਦਾ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਵੋਟਾਂ ਸਮੇਂ, ਕਿਆ ਦੇਖੋ ਜਿਵੇਂ ਕੋਈ ਵੋਟਰ ਕਾਰਡ ਹੈਗਾ, ਜਾਂ ਪੰਚਾਇਤੀ ਸਮੇਂ, ਤੇ ਉਹ ਵੋਟਰ ਸੂਚੀ 'ਚ ਵਿਚਾਰਾ ਚੜ੍ਹਾਈ ਕਰ ਚੁੱਕਿਆ ਹੁੰਦਾ। ਸੋ ਇਸ ਲਈ ਕਿਹਦੀ ਸ਼ਰਾਰਤਨ ਕੱਟੀ ਜਾਂਦੀ ਹੈ, ਕਿਹਦੀ ਨਹੀਂ, ਸਰਪੰਚ ਦੇ ਇਸ਼ਾਰੇ ਤੇ ਕੀ ਹੋ ਜਾਂਦਾ, MLA ਦੇ ਇਸ਼ਾਰੇ ਤੇ ਕੀ ਹੋ ਜਾਂਦਾ ਹੈ, ਉਹ ਸਾਰਿਆਂ ਨੂੰ ਪਤਾ। ਸੋ ਇਸ ਲਈ ਕੁੱਲ ਮਿਲਾ ਕੇ ਪੂਰੀ ਵੋਟਰ ਸੂਚੀ ਦਾ ਕੰਟਰੋਲ ਕੇਂਦਰ ਆਪਣੇ ਕੋਲ ਲਿਜਾਣ ਦੀ ਕਵਾਇਦ ਦੇ ਵਿੱਚ ਨੀਤੀ ਆਯੋਗ ਔਰ ਚੋਣ ਕਮਿਸ਼ਨ ਦੇ ਹਵਾਲੇ ਨਾਲ ਇਸ ਨੀਤੀ ਤੇ ਕੰਮ ਕਰ ਰਹੇ ਕਿ ਇੱਕ ਦੇਸ਼ ਇੱਕ ਵੋਟਰ ਸੂਚੀ। ਕਿਸੇ ਹੱਦ ਤੱਕ ਇਹ ਪਹਿਲ ਕਦਮੀ ਫਾਇਦਾ ਵੀ ਦੇ ਸਕਦੀ ਹੈ ਜੀ, ਕਿਸੇ ਹੱਦ ਤੱਕ ਇਹ ਪਹਿਲ ਕਦਮੀ ਸਪਸ਼ਟ ਵੀ ਹੋ ਸਕਦੀ ਹੈ ਕਿ ਵੋਟਰ ਸੂਚੀ ਇੱਕ ਹੋਊਗੀ। ਸਾਨੂੰ ਪਤਾ ਹੈ ਕਿ ਸਾਡੇ ਪਿੰਡ 'ਚ ਵੋਟਰ ਤਾਂ 300 ਹੀ ਨੇ, ਉਹ ਕਦੇ 308 ਤੇ ਕਦੇ 298 ਕਿਵੇਂ ਹੋ ਜਾਂਦੇ ਨੇ। ਜੀ। ਸੋ ਜਿਹੜਾ ਚੜ੍ਹਾਈ ਕਰੇ ਤਾਂ ਸਾਰੀਆਂ ਵੋਟਰ ਸੂਚੀਆਂ 'ਚੋਂ ਕੱਟ ਹੋਵੇ, ਜਿਹੜਾ ਨਵਾਂ 18 ਸਾਲ ਦਾ ਦਾਖਲ ਹੋਵੇ ਸਾਰੀਆਂ ਵੋਟਰ ਸੂਚੀਆਂ 'ਚ ਦਾਖਲ ਹੋਵੇ। ਸੋ ਵੋਟਰ ਕਾਰਡ ਬਣਨ ਦੇ ਬਾਵਜੂਦ ਵੀ, ਸਾਰਾ ਕੁਝ ਹੋਣ ਦੇ ਬਾਵਜੂਦ ਵੀ ਕਈ ਵਾਰ ਇਹ ਖੇਡ ਹੁੰਦੀ ਆ ਜੀ। ਸੋ ਇਸ ਦੇ ਉੱਤੇ ਨੀਤੀ ਆਯੋਗ ਨੇ ਔਰ ਚੋਣ ਕਮਿਸ਼ਨ ਨੇ ਇੱਕ ਸਾਂਝੀ ਰਿਪੋਰਟ ਕੇਂਦਰ ਸਰਕਾਰ ਨੂੰ ਸੌਂਪੀ ਆ ਤੇ ਉਹਦੇ ਉੱਤੇ ਹੁਣ ਇਹ ਤਿਆਰੀ ਚੱਲ ਰਹੀ ਹੈ ਔਰ ਹੋ ਸਕਦਾ ਹੈ ਇਹ ਛੇਤੀ ਉਹ ਰੂਪਰੇਖਾ ਸਾਹਮਣੇ ਆ ਜਾਵੇ। ਸਿਰਫ ਇੰਤਜ਼ਾਰ ਹੈ ਜੀ ਇਹਨਾਂ ਨੂੰ ਰਾਮਨਾਥ ਕੋਵਿੰਦ ਦੀ ਕਮੇਟੀ ਦੀ ਰਿਪੋਰਟ ਦਾ, ਕਿਉਂਕਿ ਰਾਮਨਾਥ ਕੋਵਿੰਦ ਵਾਲੀ ਜਿਹੜੀ ਕਮੇਟੀ ਆ ਉਹਨੇ ਰਿਪੋਰਟ ਜਿਹੜੀ ਦੇਣੀ ਆ ਉਹ ਇੱਕ ਦੇਸ਼ ਇੱਕ ਚੋਣ ਤੇ ਹੀ ਨਹੀਂ ਦੇਣੀ। ਅੱਛਾ, ਉਹਨਾਂ ਨੇ ਇਸ ਮਸਲੇ ਤੇ ਵੀ ਦੇਣੀ ਕਿ ਇੱਕ ਵੋਟਰ ਸੂਚੀ ਨੂੰ ਲਾਗੂ ਕਰਨ ਦੇ ਲਈ ਕਿਹੜਾ ਰੂਪ ਰੰਗ ਅਪਣਾਉਣਾ ਚਾਹੀਦਾ, ਕਿਹੜਾ ਢੰਗ ਤਰੀਕਾ ਅਪਣਾਉਣਾ ਚਾਹੀਦਾ। ਸੋ ਇਹ ਵੀ ਉਹਦੇ ਵਿੱਚ ਇੱਕ ਮੱਦ ਸ਼ਾਮਲ ਹੈ ਉਹਨਾਂ ਦੇ ਕੰਮ 'ਚ। ਸੋ ਇਹਦਾ ਮਤਲਬ ਸਰਕਾਰ ਨੇ ਇਹਦੀ ਵੀ ਤਿਆਰੀ ਕਰ ਲਈ ਆ ਔਰ ਹੁਣ ਇੱਕ ਦੇਸ਼ ਇੱਕ ਚੋਣ ਦੇ ਨਾਲ ਨਾਲ ਇੱਕ ਵੋਟਰ ਸੂਚੀ ਦਾ ਏਜੰਡਾ ਵੀ ਆ ਸਕਦਾ ਹੈ ਕਿ ਉਹ 18 ਤੋਂ 22 ਵਾਲੇ 'ਚ ਸਾਰਾ ਕੁਝ ਹੋਣਾ, ਕਿਉਂਕਿ ਏਜੰਡਾ ਤਾਂ ਅਜੇ ਤੱਕ ਗੁਪਤ ਹੈ ਜਨਾਬ। ਪਰ ਇਹ ਏਜੰਡਿਆਂ ਦੇ ਲੁਕੇ ਏਜੰਡਿਆਂ ਦੇ ਰੂਪ ਦੇ ਵਿੱਚ ਕੁਝ ਚੀਜ਼ਾਂ ਸਾਹਮਣੇ ਆਉਣ ਲੱਗੀਆਂ ਨੇ ਜਿਨ੍ਹਾਂ ਤੇ ਇਹ ਵੀ ਇੱਕ ਹੈ ਜੀ। ਤੇ ਜਾਂਦੇ ਗੱਲ ਕਰੀਏ ਬਿਜਲੀ ਦੀ, ਸ਼ਰਮਾ ਜੀ ਕਹਿੰਦੇ ਬਿਜਲੀ ਦੇ 5-5 ਘੰਟਿਆਂ ਦੇ ਕੱਟ ਨੇ, 5 ਥਰਮਲ ਪਲਾਂਟਾਂ ਦੇ ਕਹਿੰਦੇ 5 ਯੂਨਿਟ ਵੀ ਬੰਦ ਨੇ। ਬਿਲਕੁਲ ਪ੍ਰਵੀਨ ਜੀ। ਸਤੰਬਰ ਦਾ ਮਹੀਨਾ ਜੀ, ਦੂਜਾ ਹਫ਼ਤਾ ਮੁੱਕ ਚੱਲਿਆ, ਠੀਕ ਹੈ ਜੀ। ਤੇ ਪਰ ਇੱਧਰ ਪੰਜਾਬ ਦੇ ਅੰਦਰ 14,000 ਮੈਗਾਵਾਟ ਤੋਂ ਉੱਪਰ ਬਿਜਲੀ ਦੀ ਮੰਗ ਆ ਤੇ ਸਰਕਾਰ ਕਹਿੰਦੀ ਅਸੀਂ ਬਿਜਲੀ ਮੁਫਤ ਦਿੰਨੇ ਆ। ਪਰ ਮੁਫਤ ਕਿਵੇਂ ਦਿੰਨੇ ਆ ਜਨਾਬ? ਜਿਹੜੀ 894 ਕਰੋੜ ਦੀ ਬਿਜਲੀ ਖਰੀਦੀ ਆ ਉਹ ਕਿਹਨੇ ਖਰੀਦੀ ਆ ਮੈਨੂੰ ਦੱਸ ਦਿਓ। ਹਾਂਜੀ ਬਿਲਕੁਲ। ਜੇ ਤਾਂ ਕੇਜਰੀਵਾਲ ਨੇ ਪੈਸੇ ਜੇਬ ਚੋਂ ਭੇਜਿਆ ਤਾਂ ਦੱਸ ਦਿਓ, ਜੇ ਪੰਜਾਬ ਦੇ ਮੰਤਰੀਆਂ ਨੇ ਆਪਣੇ ਕੋਲੋਂ ਖਰੀਦੀ ਤਾਂ ਦੱਸ ਦਿਓ, ਜੇ ਪਾਵਰਕੌਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਨਹੀਂ ਜੀ ਸਰਕਾਰ ਤਾਂ ਕਹਿੰਦੀ ਅਸੀਂ ਪੰਜਾਬ ਵਾਲਿਆਂ ਨੂੰ ਮੁਫਤ ਦੇਣੀ ਆ ਇਸ ਲਈ ਬਿਜਲੀ ਅਸੀਂ ਪੱਲਿਓਂ ਖਰੀਦੀਆਂ। ਉਹ ਆ 894 ਕਰੋੜ ਦੀ ਬਿਜਲੀ ਅਪ੍ਰੈਲ ਤੋਂ ਲੈ ਕੇ 10 ਸਤੰਬਰ ਤੱਕ ਪੰਜਾਬ ਨੇ ਖਰੀਦੀ ਆ। ਉਹ ਪੰਜਾਬ ਦੇ ਲੋਕਾਂ ਨੇ ਤਾਰਨਾ ਉਹ ਪੈਸਾ, ਪੰਜਾਬ ਦੇ ਲੋਕਾਂ ਦੀ ਜੇਬ ਚੋਂ ਹੀ ਜਾ ਰਿਹਾ ਹੈ। ਸੋ ਇਸ ਲਈ ਆ ਪੰਜਾਬ ਦੀ ਸਥਿਤੀ ਹੈ ਜੀ। ਅੱਜ ਦੀ ਤਰੀਕ ਦੇ ਵਿੱਚ 5 ਥਰਮਲ ਪਲਾਂਟਾਂ ਦੇ 15 ਚੋਂ 5 ਯੂਨਿਟ ਬੰਦ ਪਏ ਨੇ। ਰੋਪੜ ਥਰਮਲ ਪਲਾਂਟ ਦੇ 2 ਯੂਨਿਟ ਬੰਦ ਪਏ ਨੇ, ਲਹਿਰਾ ਮੁਹੱਬਤ ਦਾ 1 ਯੂਨਿਟ ਬੰਦ ਪਿਆ ਹੈ, ਜੀਵਕਾ ਯੂਨਿਟ ਦਾ 1 ਬੰਦ ਪਿਆ ਹੈ। ਸੋ ਇਹ 5 ਯੂਨਿਟ ਸਾਡੇ ਬੰਦ ਪਏ ਨੇ। ਹੋਰ ਛੱਡੋ, ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ 'ਚ ਕਈ ਥਾਵਾਂ ਤੇ 3 ਘੰਟਿਆਂ ਦੇ, 4 ਘੰਟਿਆਂ ਦੇ, 5 ਘੰਟਿਆਂ ਦੇ ਕੱਟ ਲੱਗਣ ਦੀ ਖਬਰ ਆ ਰਹੀ ਹੈ ਔਰ ਕਹਿੰਦੇ ਬਿਜਲੀ ਦੀ ਸਪਲਾਈ 24 ਘੰਟੇ ਹੈ ਜੀ ਸਾਡੀ ਜੀ। ਇਹ ਸਾਰੇ ਦੇ ਦੌਰਾਨ 5 ਘੰਟਿਆਂ ਦੇ ਕੱਟਾਂ ਦੇ ਬਾਵਜੂਦ ਵੀ ਅਸੀਂ ਹੁਣ ਤੱਕ 900 ਕਰੋੜ ਦੀ ਬਿਜਲੀ ਖਰੀਦ ਚੁੱਕੇ ਹਾਂ। 894 ਕਰੋੜ ਦੀ ਬਿਜਲੀ ਅਸੀਂ ਅਪ੍ਰੈਲ ਮਹੀਨੇ ਤੋਂ ਲੈ ਕੇ 11 ਸਤੰਬਰ 10 ਸਤੰਬਰ ਤੱਕ ਖਰੀਦ ਲਈ ਆ।
ਜੀ। ਔਰ ਪਿਛਲੇ 24 ਘੰਟਿਆਂ 'ਚ ਬਿਜਲੀ ਵਿਭਾਗ ਕੋਲ 30,000 ਤੋਂ ਵੱਧ ਸ਼ਿਕਾਇਤਾਂ ਆਈਆਂ, ਹੂੰ। ਪੁਰਾਣੀਆਂ ਸ਼ਿਕਾਇਤਾਂ ਤੇ 30,000 24 ਘੰਟਿਆਂ 'ਚ ਆਈਆਂ ਸ਼ਿਕਾਇਤਾਂ। ਇਹ ਮਿਲਾ ਕੇ ਇਹਨਾਂ ਦੇ ਵਿੱਚੋਂ ਕਹਿੰਦੇ ਜੀ 22,000 ਸ਼ਿਕਾਇਤਾਂ ਦਾ ਨਿਪਟਾਰਾ ਕਰ ਲਿਆ ਤੇ ਕੱਲ ਦੇਰ ਰਾਤ ਤੱਕ 45,000 ਸ਼ਿਕਾਇਤਾਂ ਜੇ ਪੈਂਡਿੰਗ ਪਈਆਂ ਸੀ। ਅੱਛਾ ਜੀ। ਤੇ 45,000 ਸ਼ਿਕਾਇਤਾਂ ਇਹ ਤਾਂ ਹੈ ਨੀਗਾ ਜੀ ਕਿ ਪ੍ਰਵੀਨ ਜੀ ਕਿ ਮੇਰਾ ਏਟੀਐਮ ਕਾਰਡ ਬਲੌਕ ਹੋ ਗਿਆ ਜੀ, ਉਹਨੂੰ ਚਾਲੂ ਕਰ ਦਿਓ, ਮੈਂ ਚੈੱਕ ਰਾਹੀਂ ਕਢਾ ਲੂੰਗਾ ਜਾ ਕੇ ਪੈਸੇ, ਕੋਈ ਚੱਕਰ ਨਹੀਂ ਜੀ, 2 ਦਿਨ ਬਾਅਦ ਵੀ ਹੋ ਜੂ। ਹੂੰ। ਹੁਣ ਬਿਜਲੀ ਚੈੱਕ ਰਾਹੀਂ ਤਾਂ ਚੱਲਣੀ ਨਹੀਂ। ਜਿਹਦੇ ਘਰੇ ਬਿਜਲੀ ਬੰਦ ਪਈ ਆ, ਜਿਹੜੇ ਮਹੱਲੇ 'ਚ ਬਿਜਲੀ ਖਰਾਬ ਪਈ ਆ, ਜਿਹੜੇ ਪਿੰਡ 'ਚ ਬਿਜਲੀ ਸਪਲਾਈ ਨਹੀਂ, ਉਸ ਪਿੰਡ ਦੇ ਫਸਲ ਦਾ ਵੀ ਕੀ ਸਿਸਟਮ ਹੋਊਗਾ, ਉਸ ਪਿੰਡ ਦੇ ਘਰਾਂ 'ਚ ਜਵਾਕਾਂ ਦਾ ਵੀ ਕੀ ਸਥਿਤੀ ਹੋਊਗੀ, ਬਜ਼ੁਰਗਾਂ ਲਈ ਕਿਹੋ ਜਿਹੀ ਮੁਸ਼ਕਲ ਹੋਊਗੀ, ਇਹ ਬਿਜਲੀ ਨਾਲ ਕੀ ਕੁਛ ਕੰਮ ਰੁਕਣਗੇ, ਕਾਰੋਬਾਰ ਰੁਕਣਗੇ, ਉਹਦੇ ਲਈ ਜਵਾਬਦੇਹ ਕੌਣ ਹੈ ਜੀ? ਜੀ। ਸੋ ਇਹ ਵਰਤਾਰਾ ਬੇਸ਼ੱਕ ਪਾਵਰਕਾਮ ਦੇ ਅਧਿਕਾਰੀ ਮੁਲਾਜ਼ਮ ਦਿਨ ਰਾਤ ਇੱਕ ਕੀਤਾ ਹੋਇਆ, ਪਰ ਜਦੋਂ ਸਾਧਨ ਹੀ ਨਹੀਂ ਗਏ, ਜਦੋਂ ਬਿਜਲੀਓ ਨਹੀਂ ਗਈ ਤਾਂ ਉਹ ਕੀ ਕਰਨਗੇ? ਸੋ 14,000 ਮੈਗਾਵਾਟ ਤੋਂ ਡਿਮਾਂਡ ਵੱਧ ਗਈ ਆ ਤੇ ਅਸੀਂ ਲਗਾਤਾਰ ਬਿਜਲੀ ਦੀ ਖਰੀਦ ਕਰ ਰਹੇ ਹਾਂ ਤੇ ਉਹਦਾ ਬੋਝ ਪੰਜਾਬ ਦੇ ਸਿਰ ਤੇ ਪੈਂਦਾ ਜਾ ਰਿਹਾ। ਜਿਹੜੀ ਮੁਫਤ ਦੇ ਰਹੇ ਹਾਂ ਉਹਦਾ ਬੋਝ ਵੱਖਰਾ ਪੈਂਦਾ ਜਾ ਰਿਹਾ, ਔਰ ਉਹ ਬੋਝ ਪੰਜਾਬ ਦੇ ਲੋਕਾਂ ਨਹੀਂ ਚੱਲਣਾ। ਇਹ ਸਾਨੂੰ ਪਰ ਅਜੇ ਸਮਝ ਨਹੀਂ ਆ ਰਿਹਾ। ਸਾਨੂੰ ਇਹ ਲੱਗ ਰਿਹਾ ਕਿ ਬੱਲੇ ਬੱਲੇ ਆ ਤੇ ਬੱਲੇ ਬੱਲੇ ਆ। ਸੋ ਆ ਮੁਫਤ ਸਕੀਮਾਂ ਨੇ ਪੰਜਾਬ ਡੋਬ ਲੈਣਾ ਜੀ। ਪਹਿਲਿਆਂ ਨੇ ਵੀ ਗਲਤੀਆਂ ਕੀਤੀਆਂ, ਉਹਨਾਂ ਤੋਂ 4 ਗਲਤੀਆਂ ਵੱਧੇ ਕਰ ਰਹੇ ਨੇ ਤੇ ਥਰਮਲ ਪਲਾਂਟ ਸੰਭਾਲੇ ਨਹੀਂ ਜਾ ਰਹੇ, ਯੂਨਿਟਾਂ ਬੰਦ ਪਈਆਂ ਨੇ, ਸ਼ਿਕਾਇਤਾਂ ਦਾ ਬੋਝ ਵੱਧਦਾ ਜਾ ਰਿਹਾ, ਪਾਵਰਕਾਮ ਦੀ ਹਾਲਤ ਦਿਨ ਬਰ ਦਿਨ ਪਤਲੀ ਹੁੰਦੀ ਜਾ ਰਹੀ। ਤੇ ਸ਼ਰਮਾ ਜੀ, ਜੇ ਆਪਾਂ ਇੱਥੇ ਥੋੜੀ ਜਿਹੀ ਗੱਲ ਹੋਰ ਕਰਦੇ ਚੱਲੀਏ ਵੀ ਜੇ ਜੂਨ ਜੁਲਾਈ ਦੇ ਮਹੀਨਿਆਂ ਦੇ ਵਿੱਚ ਹੜ੍ਹ ਨਾ ਆਉਂਦੇ ਤਾਂ ਸਥਿਤੀ ਇਸ ਤੋਂ ਵੀ ਬਦਤਰ ਹੋ ਜਾਣੀ ਸੀ ਸ਼ਾਇਦ। ਬਿਲਕੁਲ ਜੀ, ਬਿਲਕੁਲ। ਆਪਾਂ ਗੱਲ ਕਰਦੇ ਰਹੇ ਹਾਂ ਉਹਦੇ ਵਿੱਚ ਡਿਮਾਂਡ ਕਿੱਥੇ ਜਾਣੀ ਸੀ, ਔਰ ਉਹ ਹੈ ਹੀ ਜਾਣੀ ਸਾਧਨ ਜੀ। 18,000 ਮੈਗਾਵਾਟ ਤੱਕ ਦੀਆਂ ਗੱਲਾਂ ਪੰਜਾਬ 'ਚ ਹੋਈਆਂ। ਸੋ ਇੱਥੋਂ ਦਾ ਜੇ ਲਾ ਲਓ ਤਾਂ ਹੜ੍ਹਾਂ ਨੇ ਸਾਡਾ ਧਿਆਨ ਵੀ ਭਟਕਾਤਾ ਤੇ ਸਾਨੂੰ ਹੋਰ ਮੁਸ਼ਕਲ 'ਚ ਉਲਝਾਤਾ। ਇਸ ਲਈ ਅਸੀਂ ਇਹ ਮੰਨ ਕੇ ਚੱਲਦੇ ਰਹੇ ਕਿ ਬਿਜਲੀ ਬੰਦ ਤਾਂ ਇਸ ਲਈ ਹੈ ਜੀ ਕਿ ਪਾਣੀ 'ਚ ਕਰੰਟ ਨਾ ਆ ਜਾਵੇ। ਸੋ ਬਹਾਨਾ ਵੀ ਮਿਲਿਆ ਉਹਨਾਂ ਨੂੰ ਬਿਜਲੀ ਬੰਦ ਕਰਨ ਦਾ ਉਸ ਚੱਕਰ ਦੇ ਵਿੱਚ। ਸੋ ਇਸ ਲਈ ਜੀ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।